ਯਾਰ ਵੇਖੋ ਆ ਨਾ ਸ਼ੇਖਾਂ ਵਰਗਾ ਹੁੰਦਾ ਲੈ ਕੇ ਆਇਆ ਨੀਲੇ ਰੰਗ ਦੇ ਟੈਂਕੀ ਟਾਪੇ ਪੀਲਾ ਮੀਟਰ ਪੀਲੇ ਸ਼ਾਕ ਮਸਲੀਆਂ ਵਾਲਾ ਲੱਗ ਗਿਆ। ਯਾਰ ਇਹ ਮੰਗਣੀ ਹੋਈ ਹੈ ਮੇਰੀ ਸਾਇਲੈਂਟ ਮੰਗਣੀ ਕਿਹੜੀ ਵਾਈਬ੍ਰੇਸ਼ਨ ਤੇ ਲਾ ਸੀਗਾ ਸਾਇਲੈਂਟ ਹੀ ਸੀ 100 ਬੰਦਾ ਹੈਂਡ ਫ੍ਰੀ ਲਾ ਕੇ ਕੀਤੀ ਹੈ ਨਾ ਯਾਰ ਹੱਦ ਨਹੀਂ ਕਰਾਤੀ ਸਪੀਕਰ ਨਹੀਂ ਨਾ ਚਲਾਇਆ ਸੀ। ਹਾਂ ਓਕੇ ਮਤਲਬ ਉੱਚੀ ਆਵਾਜ਼ ਚ ਨਹੀਂ ਕੀਤੀ। ਉੱਚੀ ਚ ਨਹੀਂ ਕੀਤੀ ਹਾਂ ਤਾਂ ਫਿਰ ਇੱਕ ਵਾਰੀ ਤੈਨੂੰ ਮੁਬਾਰਕ। ਤੇ ਯਾਰ ਖੈਰ ਮੁਬਾਰਕ ਮਠਿਆਈ ਘਰ ਦੇ ਸਿੱਟਣ ਲੱਗੇ ਸੀ ਮੈਂ ਕਿਹਾ ਰੱਖ ਲਓ ਬੰਦਾ ਆ ਰਿਹਾ ਇੱਕ ਯਾਰ ਇਹ ਕਨਸੈਪਟ ਜਿਹੜਾ ਆਜ਼ਾਦ ਕੀਤਾ ਵਾ ਇਹ ਜਿਹੜਾ ਮਾਈਂਡ ਸੈਟ ਇਹਦੇ ਪਿੱਛੇ ਉਹ ਹੈਗਾ ਜੀ ਸ਼ੇਰ ਸ਼ਾਹ ਸੂਰੀ ਦਾ, ਜਿਨ੍ਹਾਂ ਦੀ ਡੈਥ 1545 ਦੇ ਵਿੱਚ ਹੋਈ ਸੀ। ਉਹਨਾਂ ਨੇ ਸਾਰਾ ਮਾਈਂਡ ਸੈਟ ਇਹ ਸਾਰੀ ਜਿਹੜਾ ਇੱਕ ਆਈਡੀਆ ਵਾ ਜਨਰੇਟ ਕਰ ਦਿੱਤਾ ਸੀ। ਉਸ ਤੋਂ ਬਾਅਦ ਇਹਨੂੰ ਜਿਹੜਾ ਅਪਲਾਈ ਕੀਤਾ ਉਹ ਕੀਤਾ ਜੀ ਗੋਰੇ ਨੇ ਆ ਕੇ 1908 ਦੇ ਵਿੱਚ ਬੰਗਲਾ ਬਣਿਆ ਵਾ। ਆਹ ਦੇਖੋ ਜੀ ਆਹ ਚਾਮ ਚੜਿੱਕਾ ਵਾ, ਇਹ ਬਹੁਤ ਇੱਥੋਂ ਦੀਆਂ ਬੰਗਲੇ ਦੀਆਂ ਮਸ਼ਹੂਰ ਚਾਮ ਚੜਿੱਕਾਂ ਹਰ ਬੰਦੇ ਨੂੰ ਪਤਾ ਹੈ ਨਾ। ਬੱਟਾ ਮਾਰਦਾ ਮੈਂ ਉਦੋਂ ਦੌਰ ਦੇ ਵਿੱਚ ਵੀ ਹਿਸਾਬ ਲਾ ਲਓ ਵੀ ਲੈਂਟਰ ਪਿਆ ਸੀ ਅੱਜ ਤੋਂ 100-125 ਸਾਲ ਪਹਿਲੇ, ਉਹ ਲੈਂਟਰ ਜਿਹੜੇ ਹਲੇ ਤੱਕ ਨਹੀਂ ਡਿੱਗਾ। ਸਹੀ ਗੱਲ ਆ। ਸੋ ਆਹ ਹੈਲਮਟ ਅਸੀਂ ਪਤਾ ਕਿਉਂ ਰੱਖਿਆ ਵਾ, ਇਹ ਸਿਰਫ ਫਾਰਮੈਲਿਟੀ ਲਈ ਆ ਵੀ ਸਾਡੇ ਕੋਲ ਹੈਗਾ। ਹਾਲਾਂਕਿ ਆਪ ਹੀ ਸਿਰ 'ਚ ਵੱਜ ਕੇ ਨਾ ਸਿਰ ਪਾੜ ਦਿੰਦਾ ਇਹ ਸਿਰ ਦੀ ਭਾਜ ਨਹੀਂ ਕਰ ਸਕਦਾ। ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਆ? ਉਮੀਦ ਕਰਦੇ ਆ ਵਧੀਆ ਹੋਵੋਗੇ। ਵੈਲਕਮ ਆ, ਸਵਾਗਤ ਆ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਨਵੇਂ ਵਲੌਗ ਦੇ ਵਿੱਚ। ਤੇ ਅੱਜ ਦਾ ਵਲੌਗ ਕਰਤਾ ਆਪਾਂ ਸ਼ੁਰੂ। ਸੋ ਇਸ ਟਾਈਮ ਮੈਂ ਹੈਗਾ ਵਾਂ ਲਾੜੇ ਦੇ ਘਰ ਦੇ ਸਾਹਮਣੇ। ਲਾੜਾ ਅਸਲਾਮ ਵਾਲੇਕਮ ਹੈਲੋ ਕਰਦੇ, ਹਾਏ ਕਰਦੇ ਸਾਰਿਆਂ ਨੂੰ। ਇਹ ਭਾਈ ਹਲੇ ਲਾੜਾ ਪੁਰਾਣਾ ਹੋ ਗਿਆ। ਨਹੀਂ ਇਹ ਹਲੇ ਲਾੜਾ ਹੀ ਆ। ਜਦੋਂ ਬੰਦਾ ਨਵਾਂ ਸੂਟ ਪਾਵੇ ਨਾ ਕੋਈ 4-5 ਦਿਨ ਜਾਂ ਵਿਆਹ ਤੋਂ ਮਹੀਨਾ ਬਾਅਦ ਵੀ ਨਵੇਂ ਸੂਟ ਪਾਉਂਦਾ ਰਹੇ ਤੇ ਉਹ ਲਾੜਾ ਹੀ ਹੁੰਦਾ ਹੈ। ਸੋ ਇਹ ਆਇਆ ਹਲੇ ਹੁਣੇ ਕਿੱਥੋਂ ਆਇਆ ਓਏ? ਦਾਵਤ ਤੋਂ ਆਇਆ। ਇਹ ਅੱਜ ਮੁੜਿਆ ਹੀ ਸਹੁਰਿਆਂ ਦੇ, ਪੱਕਾ ਹੀ ਸਹੁਰਿਆਂ ਦਾ ਹੋ ਗਿਆ। ਇਹ ਸਾਡਾ ਰਹਿ ਹੀ ਨਹੀਂ ਗਿਆ। ਇਹ ਸਾਡਾ ਰਹਿ ਨਹੀਂ ਗਿਆ ਅਸਲ ਦੇ ਵਿੱਚ, ਇਹ ਹੋ ਗਿਆ ਅਗਲੇ ਘਰ ਦਾ। ਬਗਾਨੀ ਜਿਵੇਂ ਧੀ ਹੁੰਦੀ ਹੁੰਦੀ ਨਾ, ਧੀਆਂ ਪਰਾਈਆਂ ਹੋ ਜਾਂਦੀਆਂ, ਸਾਡਾ ਪੁੱਤ ਪਰਾਇਆ ਹੋ ਗਿਆ। ਸੋ ਖੈਰ ਇਹ 10-15 ਦਿਨ ਨਹੀਂ ਮੇਰਾ ਭਰਾ, ਇਹ ਪਹਿਲੇ 10-15 ਦਿਨ ਹੀ ਤੂੰ ਸਾਡਾ ਵਾ, ਮੁੜ ਕੇ ਤੂੰ ਪੱਕਾ ਹੀ ਪਰਾਇਆ ਵਾ। ਤੂੰ ਪੱਕਾ ਹੀ ਪਰਾਇਆ ਵਾ। ਬਾਕੀ ਬਾਅਦ ਦੀ ਗੱਲ ਆ ਯਾਰ, ਮਾਸ਼ਾਅੱਲਾ ਇਹ ਆ ਵੀ ਤੈਨੂੰ ਨਵੇਂ ਸੂਟ ਪਾਉਣ ਨੂੰ ਲੱਭ ਗਿਆ ਹਨਾ। ਥੋੜੀ ਤੈਨੂੰ ਫੀਲ ਨਹੀਂ ਆਉਂਦੀ ਵੀ ਵਿਆਹ ਵਰੇ ਵਾਲੀ ਹਨਾ? ਥੋੜਾ ਖਤਮ ਹੋ ਗਿਆ ਹੈ, ਘੰਟਾ ਖਤਮ ਹੋ ਗਿਆ। ਕੋਈ ਨਹੀਂ, ਰੱਬ ਹੋਰ ਦਊਗਾ। ਤੇ ਆ ਜੀ ਬੱਕਰਖਾਨਾ ਸਾਰਾ ਫਿਰਦਾ ਪਿਆ। ਆ ਤੂੰ ਛਲਾਇਆ ਮੌਜੇ ਨੇ, ਕਿਉਂਕਿ ਉੱਤੇ ਨਾ ਤਾਰਾਂ ਨੂੰ ਲੱਗਦਾ ਸੀ ਕੰਮ, ਤਾਂ ਵਧੀਆ ਕੀਤਾ ਆ ਤਾਂ। ਕਿਉਂਕਿ ਹੁਣ ਉਹ ਕੀ ਮੌਸਮ ਕਿਹੜਾ ਖਜ਼ਾਨ ਦਾ ਨਾ, ਹਾਂ ਖਜ਼ਾਨ ਦਾ ਮੌਸਮ ਆ ਤੇ ਪੱਤੇ ਦਰਖਤ ਜਿਹੜੇ ਝਾੜੀ ਜਾਂਦੇ ਆ। ਤੇ ਹੁਣ ਛਾਂਗਾਂਗੇ ਤੇ ਗੱਲ ਬਣੂਗੀ। ਆ ਸਰਕਾਰੀ ਕਿੱਕਰ ਖੜੀ ਆ, ਆ ਜਿਹੜੀ ਬੈਸ ਲੈਣ ਜਾਂਦੀ ਸਾਡੇ ਉਹ ਤਾਈਂ ਤੋੜੋ ਤੋੜ। ਆ ਜਿਹੜੀ ਸਾਰੀ ਇਹ ਹੈਗੀ ਆ ਸਰਕਾਰੀ ਜਗ੍ਹਾ, ਤੇ ਉਹਦੇ ਆਲੇ ਦੁਆਲੇ ਜਿਹੜੀਆਂ ਵੀ ਕਿੱਕਰਾਂ ਜਾਂ ਜੋ ਵੀ ਦਰਖਤ ਆ ਉਹ ਸਰਕਾਰੀ ਆ। ਆ ਜਿਹੜੀ ਜਗ੍ਹਾ ਤੇ ਅਸੀਂ ਖੜੇ ਵੀ ਸਰਕਾਰੀ ਆ। ਸੋ ਇਸ ਕਰਕੇ ਇਹ ਤੁਹਾਨੂੰ ਇਨਫੋਰਮੇਸ਼ਨ ਸਾਂਝੀ ਹੋ ਗਈ ਆ। ਸੋ ਹੁਣ ਜਿਹੜੀ ਅਗਲੀ ਗੱਲ ਆ ਉਹ ਇਹ ਆ ਕਿ ਆਪਾਂ ਇੱਥੋਂ ਚੱਲੇ ਆ ਉਕਾਂ ਵਾਲੇ ਬੰਗਲੇ। ਤੇ ਬੰਗਲਾ ਕਾਹਤੋਂ ਬੋਲਿਆ ਜਾਂਦਾ ਵਾ, ਬੰਗਲਾ ਕਾਹਤੋਂ ਫੇਮਸ ਆ, ਵਰਡ ਬੰਗਲਾ ਹੈ ਕਿ ਉਹ ਜਾ ਕੇ ਤੁਹਾਨੂੰ ਦੱਸਦੇ ਆ ਉੱਥੇ। ਕਿਉਂਕਿ ਇੱਕ ਤਾਂ ਆਪਾਂ ਜਾ ਰਹੇ ਆਪਣੇ ਇੱਕ ਫਰੈਂਡ ਕੋਲੇ, ਕਿਉਂਕਿ ਫਰੈਂਡ ਆਪਣਾ ਹੁਣੇ ਅੱਧਾ ਮੈਰਿਡ ਹੋਇਆ ਹੈ। ਜਿਵੇਂ ਆ ਹੋਇਆ ਨਾ, ਜਿਵੇਂ ਥੋੜਾ ਜ਼ਿਆਦਾ ਇਹ ਫਸਿਆ, ਉਹ ਥੋੜਾ ਫਸਿਆ, ਉਹਦੇ ਥੋੜੇ ਦੇਣਾ। ਸੋ ਉਹਦੇ ਕੋਲ ਜਾ ਕੇ ਮਤਲਬ ਉਹਨੂੰ ਦਿੰਦੇ ਆ ਮੁਬਾਰਕਬਾਦ। ਤੁਹਾਨੂੰ ਦੱਸਦਾ ਵੀ ਇੰਟਰੋਡਕਸ਼ਨ ਵੀ ਤੁਹਾਨੂੰ ਦਿੰਦਾ ਵੀ ਉਹ ਬੰਦਾ ਕੌਣ ਆ। ਸੋ ਤੁਸੀਂ ਉਹਦਾ ਕੰਮ ਜ਼ਰੂਰ ਵੇਖਿਆ ਹੋਣਾ ਸਾਰਿਆਂ ਨੇ, ਤਾਂ ਤੁਸੀਂ ਬੰਦਾ ਨਹੀਂ ਪਛਾਣੋਗੇ। ਤਾਂ ਮੈਂ ਜਾ ਕੇ ਉਹਦੇ ਬਾਰੇ ਤੁਹਾਨੂੰ ਦੱਸਦਾ ਉੱਥੇ। ਸੋ ਲੈਟਸ ਗੋ, ਜੁੜ ਕੇ ਰਹਿਣਾ ਵਲੌਗ ਦੇ ਵਿੱਚ। ਆਜੋ ਚੱਲੀਏ। ਲੋ ਜੀ ਫਾਈਨਲੀ ਉਕਾਂ ਵਾਲੇ ਬੰਗਲੇ ਪਹੁੰਚ ਗਏ ਆ। ਤੇ अस्सलाम वालेकुम ब्रो, अस्सलाम वालेकुम। कैसे हो ਭਾਈ? ਠੀਕ ਆ, ਵਧੀਆ ਸਲਾਮ ਲੋਕੋ। ਭਾਜੀ ਉਹ ਅਸਲ 'ਚ ਸਿੱਧੇ ਹੱਥ ਨਾਲ ਫੋਨ ਫੜਿਆ ਨਾ। ਹੋ ਠੀਕ ਹੋ ਭਾਜੀ? ਸ਼ੁਕਰ ਅੱਲਾ ਦਾ। ਹੁਣ ਇਹ ਕੀ ਕਹਿਣਾ ਚਾਹ ਰਿਹਾ, ਜਿਹੜਾ ਤੇਰੇ ਅੰਦਰ ਗੱਲ ਫਸੀ ਨਾ ਉਹ ਕਹਿ ਦੇ। ਯਾਰ ਆ ਵੇਖੋ ਆ ਨਾ ਸ਼ੇਖਾਂ ਵਰਗਾ ਹੁੰਦਾ ਲੈ ਕੇ ਆਇਆ ਨੀਲੇ ਰੰਗ ਦੇ ਟੈਂਕੀ ਟਾਪੇ ਪੀਲਾ ਮੀਟਰ ਪੀਲੇ ਸ਼ਾਕ ਮਸਲੀਆਂ ਵਾਲਾ। ਯਾਰ ਇੰਜ ਨਾ ਕਹਿ, ਮਸਲੀਆਂ ਵਾਲਾ ਕਹਿ। ਸ਼ੇਖ ਮੁਸਲਮ ਸ਼ੇਖ ਸੌਰੀ, ਡੇਰੇ ਵਾਲਾ ਮੁਸਲਮ ਸ਼ੇਖ ਜੱਟ। ਓਏ ਲਾਨਤ ਦਿਓ ਤੇਰੇ ਤੇ। ਲਓ ਜੀ ਮੈਂ ਇੰਟਰੋਡਕਸ਼ਨ ਬੜਾ ਦੇ ਦੇਵਾਂ ਤੁਹਾਨੂੰ, ਤਾਂ ਗੱਲਾਂ ਤੋਂ ਮਰਾਸੀ ਲੱਗਦਾ ਹੋਣਾ ਇਹ ਖਾਨ ਸਾਹਿਬ ਢਾੜੀ ਹੈ, ਰੀਅਲ ਢਾੜੀ ਲੱਗਦਾ ਹੋਣਾ ਬੰਦਾ। ਭਾਈ ਸੰਧੂ ਜੱਟ ਆ ਪਰ ਇੱਕ ਸਿੱਧੂ ਆ। ਆਹੋ ਯਾਰ ਇੱਕ ਤਾਂ ਸਾਨੂੰ ਸੰਧੂ ਸੇ ਸਮਝ ਨਹੀਂ ਆਉਂਦਾ। ਇਹ ਭਾਵੇਂ ਸਿੱਧੂ ਤੇ ਸੰਧੂ ਇੱਕੋ ਹੀ ਸਮਝਦੇ ਨੇ ਲੋਕੀ। ਹਾਂ ਪਰ ਤੂੰ ਸਿੱਧੂ ਜੱਟ ਆ। ਮੈਂ ਸਿੱਧੂ ਆ। ਇਹ ਸਿੱਧੂ ਲੱਗਦਾ ਨਹੀਂ ਕਿਸੇ ਪਾਸੇ ਦੀਆਂ ਗੱਲਾਂ ਆਉਂਦੀਆਂ ਸੁਣ ਲੀਆਂ ਤੁਸੀਂ। ਹੈ ਲੱਗਦਾ ਨਹੀਂ ਮੁੱਛਾਂ ਤੋਂ। ਭਾਜੀ ਬੰਗਲੇ ਹੁੰਦਾ ਦਿਹਾੜੀ ਚ 50-60 ਵਾਰ। ਯਕੀਨ ਮੰਨ, ਇਦਾਂ ਦਾ ਕੁਝ ਨਹੀਂ। ਮੈਂ ਬੜੀ ਦੇਰ ਬਾਅਦ ਆਇਆ। ਬੰਗਲੇ ਆ ਕੇ ਰਾਹ ਮੇਰੇ ਕੋਲ ਇਦਾਂ ਪੁੱਛਣ ਦਿਆ ਜਿਵੇਂ ਲਾਹੌਰ ਗੁਲਬਰਗ ਨਹੀਂ ਆ ਗਿਆ ਹੁੰਦਾ। ਉਹ ਮੈਂ ਕਿਹਾ ਯਾਰ ਤੂੰ ਅੱਛਾ ਐਕਚੁਅਲੀ ਨਾ ਮਸਲਾ ਪਤਾ ਕੀ ਆ,
ਮੈਂ ਥੋੜਾ ਜਿਹਾ ਪਹਿਲਾਂ ਇੰਟਰੋਡਕਸ਼ਨ ਦੇ ਦੇਵਾਂ, ਫਿਰ ਮੈਂ ਅਗਲੀ ਗੱਲ ਤੇ ਵਧਦਾ। ਆਹੋ ਇਹਦਾ ਨਾਮ ਆ ਭਾਜੀ ਅਫਾਕ, ਸਾਡਾ ਫਰੈਂਡ ਆ, ਬਹੁਤ ਵਧੀਆ, ਬਹੁਤ ਸੋਹਣਾ ਰਾਈਟਰ ਆ। ਗਾਣਿਆਂ ਦਾ ਰਾਈਟਰ ਸੀ, ਪਰ ਗਾਣਿਆਂ ਦਾ ਮੈਂ ਰਹਿਣ ਨਹੀਂ ਦਿੱਤਾ ਕਿਉਂਕਿ ਅਸੀਂ ਇਹਨੂੰ ਬਣਾਤਾ ਸ਼ਾਰਟ ਫਿਲਮਾਂ ਦਾ ਰਾਈਟਰ। ਤੇ ਹੁੰਦਾ ਇਹਨੇ ਰਹਿਣ ਨਹੀਂ ਦੇਣਾ। ਫਿਲਮ ਰਾਈਟਰ ਹੈ ਮੁੰਡਾ। ਵਕਾਰ ਦੀਆਂ ਜਾਂ ਮੇਰੀਆਂ ਜਿੰਨੀਆਂ ਵੀ ਹੁਣ ਤੱਕ ਸ਼ਾਰਟ ਫਿਲਮਾਂ ਆਈਆਂ ਜਿਹਦੇ ਵਿੱਚ ਠੱਗ ਤੁਸੀਂ ਵੇਖ ਸਕਦੇ, ਜਿਹਦੇ ਵਿੱਚ ਮੈਂ ਕੈਦੋ ਬਣਿਆ ਸੀ, ਆਹੋ ਤਾਂ ਚਾਚਾ ਕੈਦੋ ਬਣਿਆ ਸੀ। ਤਾਂ ਜਿਹੜੀ ਫਿਲਮ 'ਚ ਚਾਚੇ ਦਾ ਰੋਲ ਵੇਖੋਗੇ ਉਹ ਮੈਂ ਹੀ ਲਿਖੀ ਹੋਊਗੀ ਤੇ ਇਹਦੇ ਬਾਰੇ ਲਿਖੀ ਹੋਊਗੀ। ਅੱਛਾ, ਐਕਸਲ ਦੇ ਵਿੱਚ ਉਹ ਫਿਲਮ ਠੱਗ, ਫਿਰ ਲੈਂਡ ਮਾਫੀਆ ਉੱਪਰ ਜਿਹੜੀ ਸੀ ਉਹ ਵੀ, ਫਿਰ ਉਸ ਤੋਂ ਬਾਅਦ ਵਿਰਸਾ, ਹੋਰ ਵਿਰਸਾ ਤੋਂ ਬਾਅਦ ਇੱਕ 3 ਫਿਲਮਾਂ ਆਈਆਂ ਹੁਣ ਤੱਕ। ਲਾਟੂ ਫਿਲਮ ਹੀ, ਉਹ ਵੀ ਲਾਟੂ ਹਾਂ ਅਵਾਰਡ ਵੀ ਮਿਲਿਆ ਲਾਟੂ। ਓ ਮਾਈ ਗॉड ਜੀ। ਠੀਕ ਆ ਜੀ। ਤੇ ਇਹਨੇ ਫਿਲਮਾਂ ਲਿਖੀਆਂ ਵਾ। ਸਾਡਾ ਬਹੁਤ ਵਧੀਆ ਭਰਾ ਵਾ, ਸਾਡਾ ਬਹੁਤ ਸੋਹਣਾ ਫਰੈਂਡ ਆ। ਸੋ ਇਹ ਹੁੰਦਾ ਲਾਹੌਰ, ਤਾਂ ਇੱਥੇ ਆਇਆ ਸੀ। ਮੈਂ ਕਿਹਾ ਯਾਰ ਇੱਕ ਤਾਂ ਮੈਂ ਬੰਗਲਾ ਵਿਜ਼ਿਟ ਕਰਨਾ, ਸਾਰਾ ਮਤਲਬ ਜਿਹੜਾ ਉਹਦੇ ਬਾਰੇ ਥੋੜੀਆਂ ਕੱਚਾ ਚੱਠਾ ਉਹਦਾ ਫੁੱਲਣਾ, ਸੋ ਤੇ ਤਸੱਲੀ ਵਾਲਾ। ਤੇ ਦੂਜਾ ਭਾਈ ਭਰਾ ਸਾਡੇ ਦੀ ਹੋਈ ਆ ਮੰਗਣੀ। ਓਏ ਹੋਏ ਹੋਏ ਤੂੰ ਜ਼ਿਆਦਤੀ ਕੀਤੀ, ਮੈਂ ਕਿਸੇ ਨੂੰ ਨਹੀਂ ਦੱਸਿਆ। ਓਏ ਹੋਏ 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 ਹੋਏ, ਇਹ ਮੈਨੂੰ ਜੋ ਲੱਗ ਗਿਆ ਪਤਾ, ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਯਾਰ ਇਹ ਮੰਗਣੀ ਹੋਈ ਹੈ ਮੇਰੀ ਸਾਇਲੈਂਟ। ਸਾਇਲੈਂਟ ਮੰਗਣੀ ਕਿਹੜੀ? ਵਾਈਬ੍ਰੇਸ਼ਨ ਤੇ ਲਾ ਸੀਗਾ, ਸਾਇਲੈਂਟ ਹੀ ਸੀ। 100 ਬੰਦਾ ਕੀਤਾ ਹੈਂਡ ਫ੍ਰੀ ਲਾ ਕੇ ਕੀਤੀ ਹੈ ਨਾ ਯਾਰ, ਹੱਦ ਨਹੀਂ ਕਰਾਤੀ। ਸਪੀਕਰ ਨਹੀਂ ਨਾ ਚਲਾਏ ਸੀ। ਹਾਂ ਓਕੇ ਓਕੇ, ਮਤਲਬ ਉੱਚੀ ਆਵਾਜ਼ ਚ ਨਹੀਂ ਕੀਤੀ, ਉੱਚੀ ਚ ਨਹੀਂ ਕੀਤੀ। ਹਾਂ ਠੀਕ ਆ। ਬਾਕੀ ਭਰਾਵਾ ਠੰਡ ਬਹੁਤ ਸੀਗੀ, ਹਾਂ ਹਾਂ ਠੀਕ ਹੈ। ਉਧਰੋਂ ਮੰਗਣੀ ਸੀ ਤੇ ਇਧਰੋਂ ਮੈਂ ਬੇਹੋਸ਼ ਹੋ ਗਿਆ। ਸਾਰੀ ਰਾਤ ਮੈਂ ਸਰਕਾਰੀ ਹਸਪਤਾਲ ਰਿਹਾ। ਕਿਉਂ? ਇਹ ਕਿਦੋਂ ਉਹਦਾ ਦੰਦਲ ਪੈ ਗਈ ਮੰਗਣੇ ਕਰਕੇ ਜਾਂ ਨਹੀਂ ਉਹਨਾਂ ਨੇ ਕੁੜੀ ਪਹਿਲੇ ਵਿਖਾਤੀ ਤੇ? ਭਰਾਵਾ ਘਰ ਸੀ ਬੰਦ, ਅਸੀਂ ਰਹੇ ਸਾਰੀ ਜ਼ਿੰਦਗੀ ਪਿੰਡ। ਹਾਂ ਹਾਂ, ਉਹ ਸੌਰੀ ਇੱਥੇ ਆਓ। ਇਹ ਘਰ ਸੀ ਇਹ ਕਹਿੰਦਾ ਬੰਗਲੇ ਆਇਆ ਤੇ ਅਸੀਂ ਬੰਗਲੇ ਦਾ ਰਾਹ ਪੁੱਛ ਰਿਹਾ ਇਦਾਂ। ਐਕਚੁਅਲੀ ਇਹ ਜੀ ਬਹੁਤ ਪੁਰਾਣੇ ਪਿੰਡ ਰਹਿੰਦੇ ਸੀ। ਇਹਨਾਂ ਦਾ ਪਿੰਡ ਵੀ ਉਹ ਜਿੱਥੇ ਸਭ ਤੋਂ ਮਹਿੰਗਾ ਜਿਹੜਾ ਫਰੂਟ ਆ ਉਹ ਬੇਰ ਆ। ਉਹ ਵੀ ਪੂਰੇ 10 ਰੁਪਏ ਕਿਲੋ। 10 ਰੁਪਏ ਕਿਲੋ। ਤੇ ਇਹ ਹੁਣ ਕਹਿੰਦਾ ਵੀ ਬੰਗਲੇ। ਇਹ ਅੱਛਾ, ਇਹਦਾ ਸੋਸਾਇਟੀ ਦਾ ਨਾਮ ਭਲਾ ਕੀ ਆ? ਬੈਰੀਆ, ਅਹਿਮਦ ਬੈਰੀਆ। ਇਹਦੇ ਸਾਹਮਣੇ ਗ੍ਰੈਂਡ ਮਾਲ। ਤੇ ਅਹਿਮਦ ਬੈਰੀ ਵਾਲਾ ਕਿਸੇ ਪਾਸੋਂ ਲੱਗਦਾ ਨਹੀਂ ਆ। ਵੇਖ ਨਾ ਗੋਲ ਕੀ ਯਾਰ, ਮਤਲਬ ਇਹ ਕਿਹੜੇ ਪਾਸੇ ਅਹਿਮਦ ਬੈਰੀਆ ਲੱਗਦਾ? ਭਰਾਵਾ ਅਹਿਮਦ ਬੈਰੀਆ ਚ ਪਹਿਲਾਂ ਇੱਥੇ ਸਾਰੀ ਕਣਕ ਹੁੰਦੀ ਸੀ। ਅੱਛਾ, ਇਹ ਆਪਣੇ ਵਰਗੇ ਖੱਚਾ ਨਹੀਂ ਵੇਚੇ ਨੇ। ਬਹੁਤ ਗਲਤ ਗੱਲ ਆ। ਸੋ ਇਸ ਚੀਜ਼ ਦੇ ਉੱਤੇ ਅਸੀਂ ਫਿਲਮ ਵੀ ਕੀਤੀ ਸੀ, ਇਸ ਟੌਪਿਕ ਦੇ ਉੱਪਰ ਹੀ ਹੈ ਨਾ। ਸਟੋਰੀ ਇਹਦੇ ਤੇ ਆਪਣੀ ਲੈਂਡ ਸਟੋਰੀ ਇੱਥੇ ਆ ਵੀ ਲੈਂਡ ਮਾਫੀਆ। ਚਲੋ ਇਸ ਟੌਪਿਕ ਨੂੰ ਆਪਾਂ ਬਾਅਦ ਚ ਡਿਸਕਸ ਕਰਾਂਗੇ। ਤਾਂ ਫਿਰ ਇੱਕ ਵਾਰੀ ਤੈਨੂੰ ਮੁਬਾਰਕ। ਤੇ ਯਾਰ ਖੈਰ ਮੁਬਾਰਕ। ਮਠਿਆਈ ਘਰ ਦੇ ਸਿੱਟਣ ਲੱਗੇ ਸੀ, ਮੈਂ ਕਿਹਾ ਰੱਖ ਲਓ, ਬੰਦਾ ਆ ਰਿਹਾ ਇੱਕ। ਯਾਰ ਦਫਾ ਅਫਾਕ, ਯਕੀਨ ਮੰਨ ਤੂੰ ਕਿਸੇ ਪਾਸੋਂ ਇਮੋਸ਼ਨਲ ਰਾਈਟਰ ਨਹੀਂ ਲੱਗਦਾ। ਇੱਥੋਂ ਮੈਂ ਲੱਗਦਾ ਵੇ ਮੇਰੇ ਸੱਟ ਲੱਗੀ ਹੈ। ਚਲੋ ਖੈਰ, ਇਹ ਨਹੀਂ ਹਟ ਸਕਦਾ, ਇਹ ਅੱਜ ਨਾਲ ਹੀ ਰਹਿਣਾ ਆਪਣੇ ਸਾਰਾ ਦਿਨ ਇਨਸ਼ਾਅੱਲਾ। ਤੁਸੀਂ ਵਲੌਗ 'ਚ ਇਹਦੀਆਂ ਗੱਲਾਂ, ਇਹ ਤਾਂ ਮਤਲਬ ਖਾਨ ਸਾਹਿਬ ਮਰਾਸੀ ਸਾਹਿਬ ਦੀਆਂ ਗੱਲਾਂ ਤੁਸੀਂ ਸੁਣਦੇ ਰਹੋਗੇ। ਇਹ ਵੱਡੇ ਖਾਨ ਸਾਹਿਬ ਨੇ, ਛੋਟੇ ਖਾਨ ਸਾਹਿਬ ਨੇ, ਠੀਕ ਆ। ਤੇ ਹੁਣ ਇਹਦੇ ਕੋ ਮਠਿਆਈ ਖਾਣੇ ਆ, ਚਾਹ ਪੀਨੇ ਆ। ਜਿਹੜੀ ਮਠਿਆਈ ਸਿੱਟਣ ਲੱਗੇ ਸੀ, ਤਾਂ ਚਲੋ ਖੈਰ ਕਿਸੇ ਗਰੀਬ ਦੇ ਕੰਮ ਆ ਜੂ। ਮੇਰਾ ਮਛੈਣ ਸਿੱਟਣ ਦਾ ਮਤਲਬ ਇਹ ਵੀ ਘਰ ਦੇ ਨਾ ਛੱਤ ਤੇ ਪਈ ਸੀ, ਉਹ ਕਹਿੰਦੇ ਵੀ ਥੱਲੇ ਸਿੱਟਦੇ ਤੇ ਫੜ ਕੇ ਫ੍ਰਿਜ 'ਚ ਰੱਖਦੇ ਆ ਜੀ। ਓਕੇ, ਮੈਨੂੰ ਤਾਂ ਡਰਾਤਾ ਹੀ ਤੂੰ ਵੀ। ਮੈਂ ਕਿਹਾ ਮੈਨੂੰ ਉਦਾਂ ਸਿੱਟਣ ਲੱਗੇ ਆ। ਉਹ ਵੀ ਸਮਝਿਆ ਬਾਹਰ ਸਿੱਟਣ ਲੱਗੇ, ਹੋ ਵੀ ਸਕਦਾ। ਰੂੜੀ ਵੀ ਨੇੜੇ ਹੀ ਹੈ ਉਹਨਾਂ। ਚਲੋ ਭਾਇਆ ਹੀ ਰੂੜੀ ਤੇ ਜਾ ਯਾਰ। ਚਲੋ ਖੈਰ ਓਕੇ ਬਈਏ, ਲੈ ਕੇ ਆ। ਫਿਰ ਤੁਹਾਡੇ ਨਾਲ ਅਗਲੀ ਗੱਲ ਸਾਂਝੀ ਕਰਦੇ ਆ। ਫਿਰ ਤੁਹਾਨੂੰ ਥੋੜਾ ਸੀਰੀਅਸ ਟੌਪਿਕ ਤੇ ਆ ਜਾਈਏ। ਨਾਲ ਤੁਹਾਨੂੰ ਆਪਾਂ ਵਿਖਾਉਣਾ ਵਾ ਅੱਜ ਬੰਗਲਾ ਵੀ, ਇਹਦੀ ਬਾਰੇ ਹਿਸਟਰੀ, ਇਹ ਕਿਉਂ ਆ, ਕਾਹਤੋਂ ਆ। ਇਹ ਬੜਾ ਇੰਟਰਸਟਿੰਗ ਹੈ ਇੱਕ ਚੀਜ਼। ਇਹ ਤਾਂ ਕਰਦੇ ਆ ਤੁਹਾਡੇ ਨਾਲ ਸਾਂਝੀ, ਜੁੜੇ ਰਹਿਣਾ ਨਾਲ। ਇੱਧਰ ਨਿਆਣਾ ਕਹਿੰਦਾ ਚਾਚਾ ਇਹ ਕੈਦੋ ਹੈ ਨਾ। ਯਾਰ ਉਹੀ ਗੱਲ ਹੋਈ ਨਾ। ਲੈ ਲਓ, ਡੇਰੇ ਵਾਲਾ ਘੱਟ ਜਾਣਦੇ ਨੇ ਤੇ ਕੈਦੋ ਨੂੰ ਜ਼ਿਆਦਾ ਕੈਦਾ ਬਹੁਤਾ ਜਾਣਦੇ ਹੋ। ਫਿਲਮ ਦੇ ਵਿੱਚ ਜੋ ਹਿਸਾਬ ਸੀ। ਲੋ ਜੀ, ਚਾਹ, ਬਿਸਕੁਟ ਤੇ ਆ ਛਾਲਿਓ। ਬਿਸਕੁਟ 4 ਹੀ ਵਧੇ ਸੀ। ਕਿਹੜੇ? ਹਾਂ, ਪਲੇਟ ਹੀ ਨਿੱਕੀ ਆ। ਪਲੇਟ ਨਿੱਕੀ ਆ ਭੈਣ। 2 4 6 ਤੇ 7। ਉਹ ਖਾ ਲਓ ਤੁਸੀਂ, ਗਿਣਦਾ ਕੌਣ ਹੁੰਦਾ? 3 ਤੇਰੇ 4 ਮੇਰੇ। ਯਾਰ ਹੱਦ ਹੀ। 2 2 4 ਤੇ 6। ਲਓ ਜੀ, ਹੁਣ ਤੂੰ ਵਾਕਿਆ ਗਿਣਨ ਲੱਗ ਪਿਆ ਯਾਰ। ਹੱਦ। ਇਹਨੀਆਂ 6 ਡਲੀਆਂ ਬਰਫੀ ਦੀਆਂ, 3 ਗੁਲਾਬ ਜਾਮਨ ਹਾਂ ਤੇ 3 ਬਰਫੀ, 2 ਬਰਫੀ ਦੀਆਂ ਡਲੀਆਂ, 4 ਗੁਲਾਬ ਜਾਮਨ। ਹੁਣ ਕੀ ਹਿਸਾਬ ਹੋਊਗਾ ਯਾਰ? ਉਹ ਤੂੰ ਹਿਸਾਬ ਰਹਿਣ ਦੇ, ਮੈਂ ਮਾਰ ਦੇਣੀ ਤੇਰੇ। ਨਹੀਂ ਆ ਮੇਰਾ ਹਾਂ ਤੇ ਆ ਤੇਰਾ। ਠੀਕ ਚਲ ਉੱਥੇ ਬਹਿ। ਯਾਰ ਆ ਬੰਦਾ ਘਰ ਆ ਕੇ ਲੈਵਲ ਭੱਜਣ ਨਹੀਂ ਮੈਂ ਦੇਣਾ ਕਿਸੇ ਗੱਲ ਤੋਂ। ਚਲੋ ਜੀ, ਠੀਕ ਹੋ ਗਿਆ। ਅਸੀਂ ਲੌੜੀਏ ਹੁੰਨੇ ਆ। ਲੌੜੀਏ, ਅਸੀਂ ਲੌੜੀਏ ਹੁੰਨੇ ਆ। ਹਾਂ ਲਓ ਜੀ, ਚਾਹ ਪੀ ਲਈਏ ਤੇ ਫਿਰ ਕਰਦੇ ਆ ਅਗਲੀ ਗੱਲਬਾਤ। ਹਾਂਜੀ ਦੋਸਤੋ, ਤੇ ਅਸੀਂ ਚਾਹ ਚੂ ਪੀਣ ਤੋਂ ਬਾਅਦ ਇਸ ਟਾਈਮ ਆ ਗਏ ਆ ਬੰਗਲਾ ਉਕਾਂ ਵਾਲਾ,
ਜਿਹੜਾ ਬੇਸਿਕ ਬੰਗਲਾ ਜਿਹਦੇ ਨਾਮ ਤੋਂ ਜਿਸ ਚੀਜ਼ ਕਰਕੇ ਸਿਟੀ ਦਾ ਜਾਂ ਇਸ ਕਸਬੇ ਦਾ ਨਾਮ ਪਿਆ ਵਾ, ਉਹ ਕਾਂ ਵਾਲਾ ਬੰਗਲਾ। ਸੋ ਬੰਗਲਾ ਕਿਉਂ ਕਿਹਾ ਜਾਂਦਾ ਸੀ, ਬੰਗਲਾ ਕਦੋਂ ਆਬਾਦ ਹੋਇਆ ਸੀ, ਬੰਗਲਾ ਬਣਾਇਆ ਕਿੰਨੇ ਸੀ, ਸੋ ਇਹ ਸਾਰਾ ਨਿਜ਼ਾਮ ਜਿਹੜਾ ਤੁਹਾਡੇ ਨਾਲ ਹੁਣੇ ਆਪਾਂ ਕਰਦੇ ਹਾਂ ਸਾਂਝਾ। ਤਾਂ ਪਹਿਲਾਂ ਮੈਂ ਤੁਹਾਨੂੰ ਜ਼ਰਾ ਵਿਖਾ ਦੇਵਾਂ ਕਿ ਸਟਰਕਚਰ ਜਾਂ ਇਹਦੀ ਸ਼ੇਪ ਕੀ ਆ। ਇਹਦੀ ਥੋੜੀ ਜਿਹੜੀ ਤਾਮੀਰ ਆ, ਮਤਲਬ ਰੈਨੋਵੇਸ਼ਨ ਇਹਦੀ ਹੋਣ ਲੱਗ ਗਈ ਆ, ਸਿਰਫ ਇਹਨੂੰ ਕਲਰ ਕੀਤਾ, ਲੇਕਿਨ ਸ਼ੇਪ ਇਹਦੀ ਸੇਮ ਹੀ ਆ। ਇਸ ਤਰ੍ਹਾਂ ਹੀ ਆ, ਇਸ ਤਰ੍ਹਾਂ ਹੀ ਆ। ਅੱਛਾ ਲਾਲ ਰੰਗ ਹੁੰਦਾ ਸੀ ਸਰਕਾਰੀ, ਹਾਂ ਸਰਕਾਰੀ ਰੰਗ ਜਿਹੜਾ ਇਹਦਾ, ਇਹਨੂੰ ਕਰਤਾ ਚਿੱਟਾ ਪੀਲਾ ਨੀਲਾ ਹਾਂ। ਜਦੀਦ ਵੈਰਿੰਗਾਂ ਇਹ ਉਹ ਹਾਂ ਸਾਰਾ ਕੁਝ। ਆ ਜਿਹੜੀ ਜਗ੍ਹਾ ਮੈਂ ਤੁਹਾਨੂੰ ਦਿਖਾ ਦਵਾਂ ਜ਼ਰਾ ਕਿ ਆ ਸੇਮ ਤੁਸੀਂ ਜਦੋਂ ਆਪਾਂ ਵਕਾਰ ਦੇ ਕੋਲ ਗਏ ਸੀ, ਤੁਹਾਨੂੰ ਮੈਂ ਉੱਥੇ ਇੱਕ ਬੰਗਲਾ ਦਿਖਾਇਆ ਸੀ ਟੁੱਟਾ ਹੋਇਆ ਸਾਰਾ, ਸੇਮ ਇਸ ਤਰ੍ਹਾਂ ਹੀ ਪੌੜੀਆਂ ਚੜ੍ਹਦੀਆਂ ਸੀ। ਅੱਜ ਮੈਂ ਇਹਦੀਆਂ ਪੌੜੀਆਂ ਚੜ੍ਹਨ ਦੀਆਂ, ਤਾਂ ਸਾਰਾ ਕੁਝ ਸੇਮ ਹੀ ਆ। ਤੇ ਇਹਦੀ ਰੈਨੋਵੇਸ਼ਨ ਥੋੜੀ ਚੱਲਣ ਦੀ ਆ। ਆ ਜਿਹੜੀ ਲੱਕੜ ਆ ਇਹ ਉਸ ਦੌਰ ਦੀ ਲੱਗੀ ਆ, ਮਤਲਬ ਮੈਂ ਹੁਣ ਇਹਦੇ ਬਾਰੇ ਥੋੜਾ ਤੁਹਾਨੂੰ ਸਾਂਝਾ ਕਰ ਦਵਾਂ ਕਿ ਇਹ ਬਣਿਆ ਵਾ 1908 ਦੇ ਵਿੱਚ, ਠੀਕ ਆ। ਇਹ ਇਸ ਟਾਈਮ ਜਿਹੜਾ ਬੰਗਲਾ ਵਾ 12 ਨਹਿਰ ਤੇ ਵਾਕਿਆ ਵਾ, ਠੀਕ ਆ ਜੀ। ਹਾਂਜੀ, ਤੇ ਬੰਗਲਾ ਜਿਹੜਾ ਵਾ ਇਹ ਸਭ ਤੋਂ ਪਹਿਲਾਂ ਜਿਹੜਾ ਕਨਸੈਪਟ ਆ ਬੰਗਲੇ ਦਾ ਇਹ ਬਣਾਇਆ ਸੀ, ਇਹ ਕਨਸੈਪਟ ਜਿਹੜਾ ਆਜ਼ਾਦ ਕੀਤਾ ਵਾ, ਇਹ ਜਿਹੜਾ ਮਾਈਂਡ ਸੈਟ ਇਹਦੇ ਪਿੱਛੇ ਉਹ ਹੈਗਾ ਜੀ ਸ਼ੇਰ ਸ਼ਾਹ ਸੂਰੀ ਦਾ, ਜਿਨ੍ਹਾਂ ਦੀ ਡੈਥ 1545 ਦੇ ਵਿੱਚ ਹੋਈ ਸੀ। ਉਹਨਾਂ ਨੇ ਸਾਰਾ ਮਾਈਂਡ ਸੈਟ ਇਹ ਸਾਰੀ ਜਿਹੜਾ ਇੱਕ ਆਈਡੀਆ ਵਾ ਜਨਰੇਟ ਕਰ ਦਿੱਤਾ ਸੀ। ਉਸ ਤੋਂ ਬਾਅਦ ਇਹਨੂੰ ਜਿਹੜਾ ਅਪਲਾਈ ਕੀਤਾ ਉਹ ਕੀਤਾ ਜੀ ਗੋਰੇ ਨੇ ਆ ਕੇ। 1908 ਦੇ ਵਿੱਚ ਬੰਗਲਾ ਬਣਿਆ ਵਾ, ਠੀਕ ਆ। ਇਹ ਜਿੰਨੇ ਵੀ ਨਹਿਰੀ ਨਿਜ਼ਾਮ ਜਿਹੜਾ ਵਾ ਇਹ ਸਾਰਾ ਕੁਝ ਬੈਸਲੈਂਡ ਨਿਜ਼ਾਮ ਹੈ ਸ਼ੇਰ ਸ਼ਾਹ ਸੂਰੀ ਦਾ ਵਾ, ਤੇ ਉਹਨਾਂ ਨੇ ਗੋਰੇ ਨੇ ਆ ਕੇ ਇਹ ਮਤਲਬ ਜਿਹੜਾ ਲਾਗੂ ਕੀਤਾ ਸੀ 1908 ਦੇ ਵਿੱਚ। ਇਸ ਤਰ੍ਹਾਂ ਦੀ ਸ਼ੇਪ ਦੇ ਸਾਰੀ ਸੇਮ ਸ਼ੇਪ ਦੇ ਵਿੱਚ ਇਹ ਬੰਗਲੇ ਜਿਹੜੇ ਆ ਇਹ ਬਣੇ ਸੀ। ਅੱਛਾ ਫਾਕ, ਸਾਨੂੰ ਇਹ ਦੱਸ ਸਾਰਿਆਂ ਨੂੰ ਵੀ ਇਹ ਜਿਹੜੇ ਬੰਗਲੇ ਬਣਾਉਣ ਦਾ ਮੇਨ ਮਕਸਦ ਕੀ ਸੀ? ਯਾਰ ਮੇਨ ਇਹਨਾਂ ਦਾ ਬਣਾਉਣ ਦਾ ਮਕਸਦ ਇਹ ਸੀ ਕਿ ਨਹਿਰੀ ਨਿਜ਼ਾਮ ਨੂੰ ਨਾ ਇੱਕ ਦੂਜੇ ਨਾਲ ਤਾਲੁਕ ਕਾਇਮ ਕਰਨਾ, ਇੱਕ ਬੰਗਲੇ ਚੋਂ ਦੂਜੇ ਬੰਗਲੇ ਚ ਇਤਲਾਹ ਪਹੁੰਚਾਣੀ, ਇਤਲਾਹ ਪਹੁੰਚਾਉਣ ਵਾਸਤੇ, ਮਤਲਬ ਇੱਕ ਜਿਹਨੂੰ ਹੈੱਡਕੁਆਟਰ ਕਹਿ ਲਓ ਮੁਲਾਜ਼ਮਾਂ ਵਾਸਤੇ। ਜਿਵੇਂ ਹੁਣ ਥਾਣੇ ਨਹੀਂ ਆਪਣੇ, ਹਾਂ। ਠੀਕ ਹੈ, ਤੁਸੀਂ ਕਹਿ ਲਓ ਕਿ ਬੰਗਲੇ ਇਹ ਸੀਗੇ ਵੀ ਨਹਿਰ 'ਚ ਪਾਣੀ ਘਟਾ ਦਿਓ, ਵਧਾ ਦਿਓ, ਫਲਾਣੀ ਥਾਂ ਤੋਂ ਨਹਿਰ ਟੁੱਟ ਗਈ ਆ, ਨਾਕਾ ਲਾਉਣਾ ਵਾ। ਇਹ ਬਣੇ 1908 ਦੇ ਵਿੱਚ ਸੀ, ਠੀਕ ਆ। ਬਾਰ ਬਾਅਦ 1912 ਤੋਂ 14 ਦੇ ਵਿੱਚ ਹੋਈ ਸੀ, ਠੀਕ ਆ। ਤੇ 12L ਦਾ ਇਹ ਬੰਗਲਾ ਵਾ, ਠੀਕ ਆ। 12L ਤੇ 3-4 ਬੰਗਲੇ ਆ, 14L ਦਾ, ਹਾਂ 17L ਇਹ ਉਹ, ਯਾਨੀ ਕਿ ਹਰ L ਜਿੱਥੇ ਨਹਿਰੀ ਨਿਜ਼ਾਮ ਹੋਏਗਾ ਉੱਥੇ ਹੀ ਬੰਗਲਾ ਹੋਏਗਾ। PB ਫਿਰ R, ਹਾਂ। 7 ਅੱਛਾ 12L ਤੇ ਕਿੰਨੇ ਬੰਗਲੇ ਆ ਟੋਟਲ? 12L ਤੇ 205 ਮੇਰਾ ਖਿਆਲ ਬੰਗਲੇ। ਨਹੀਂ 205 ਪਿੰਡ ਆ। ਪਿੰਡ ਲੱਗ। ਅੱਛਾ 12L ਤੇ ਜੀ 205 ਪਿੰਡ ਆ। ਪਹਿਲਾ ਪਿੰਡ ਅਲਫ 12L ਤੇ ਆਖਰੀ ਪਿੰਡ 73 12L 73 12L, ਠੀਕ ਆ ਜੀ। ਤੇ 3 ਬੰਗਲੇ ਆ 12L ਤੇ, ਇੱਕ ਨਹੀਂ 3 ਨਹੀਂ ਗੇ, 12L ਤੇ ਜ਼ਿਆਦਾ ਨੇ ਬੰਗਲੇ, ਲੇਕਿਨ ਆਪਾਂ ਨੂੰ ਜਿਹੜੇ ਨਜ਼ਦੀਕ ਲੱਗਦੇ ਨੇ ਨਾ ਉਹ ਬੰਗਲੇ ਹੈਗੇ ਨੇ ਔਕਾਂ ਵਾਲਾ ਬੰਗਲਾ, ਅੱਕੜਾਂ ਵਾਲਾ ਬੰਗਲਾ, ਪਿੱਛੇ ਚੱਲ ਜਾਓ 17-14L ਪਿੰਡ, 17-14L ਯਾਨੀ ਕਿ ਇਹ ਬੰਗਲੇ ਜਿਹੜੇ ਫਿਰ ਸ਼ੇਖ ਫਾਜ਼ਲ ਵਾਲ ਚੱਲੀਏ ਉਹ EBL ਚੱਲ ਜਾਂਦੇ ਨੇ, ਹਾਂ ਉਹ ਉਧਰ ਚਲੇ ਜਾਂਦੇ ਨੇ, ਜਾਂ ਫਿਰ ਅੱਗੇ 7R ਦੇ ਬੰਗਲੇ ਆ ਜਾਂਦੇ ਨੇ। ਡਨ ਹੋ ਗਿਆ ਜੀ। ਮੁਖਤਲਿਫ ਨਾ ਜਿਹੜਾ ਜ਼ਿਲ੍ਹਾ ਸਾਹੀਵਾਲ ਦੇ ਵਿੱਚ ਮੁਖਤਲਿਫ ਬੰਗਲੇ ਨੇ, ਮੁਖਤਲਿਫ ਬੰਗਲੇ, ਲੇਕਿਨ ਸ਼ੇਪ ਇਹਨਾਂ ਦੀ ਸਾਰੀ ਸੇਮ ਹੀ ਆ, ਸਟਰਕਚਰ A to Z। ਇਸ ਬੰਗਲੇ 'ਚ ਖੜੇ ਜੇ ਜਾਂ ਤੁਸੀਂ ਕਿਸੇ ਹੋਰ 'ਚ ਜਾ ਕੇ ਵੜ ਜਾਓ, ਤੁਹਾਨੂੰ ਇਹ ਲੱਗਣਾ ਵੀ ਅਸੀਂ ਇਸ 'ਚ ਹੀ ਖੜੇ ਹਾਂ, ਇਸ 'ਚ ਹੀ ਖੜੇ ਆ। ਕੋਈ ਡੰਡੀ ਨਿਕਲੂਗੀ, ਇੱਕੋ ਹੀ ਰੋਡ ਨਿਕਲੂਗੀ। ਆਹ ਚੈੱਕ ਕਰੋ, ਆਹ ਹੈਗੀ ਆ, ਦੱਸੀ ਵੀ ਆ ਕੀ ਆ ਯਾਰ ਮੜਾ ਜਾ। ਇਹ ਭਾਈ ਥੱਲੇ ਬਣੀਆਂ ਹੋਈਆਂ ਅੰਗੀਠੀਆਂ ਅੱਗ ਬਾਲਣ ਵਾਲੀ, ਠੀਕ ਆ। ਇਹਨਾਂ 'ਚੋਂ ਨਿਕਲਦਾ ਸੀ ਧੂਆਂ, ਤੇ ਹੁਣ ਆਪਾਂ ਆਵਾਜ਼ ਮਾਰ ਕੇ ਵੇਖਦੇ ਹਾਂ ਹੈਗਾ ਕੋਈ, ਭਾਵੇਂ ਅੰਦਰ ਆਵਾਜ਼ ਆਵੇ, ਹੈਗਾ ਹਾਂ ਹੈਗਾ। ਚਲੋ ਖੈਰ, ਨਾਲ ਦੀ ਨਾਲ ਸ਼ੁਗਲ ਨਾਲੇ ਇਨਫੋਰਮੇਸ਼ਨ ਸਾਂਝੀ ਹੁੰਦੀ ਰਹੂਗੀ। ਤੇ ਹੁਣ ਆਪਾਂ ਬਾਕੀ ਜਗ੍ਹਾ ਵਿਖਾ ਦਈਏ, ਬਾਕੀ ਜਿਹੜੀ ਚਾਮ ਚੜਿੱਕਾਂ ਵੀ ਵਿਖਾ ਦਿਓ। ਅੱਛਾ ਆਹ ਜ਼ਰਾ ਚੈੱਕ ਕਰੋ, ਇਹ ਹੁਣ ਦੀਆਂ ਹੀ ਆ। ਇਹ ਮੈਂ ਇੱਕ ਮਿੰਟ ਤੁਹਾਨੂੰ ਦਿਖਾਉਣਾ ਸਹੀ ਤਰ੍ਹਾਂ ਕਰਕੇ। ਆਹ ਦੇਖੋ ਜੀ, ਆਹ ਚਾਮ ਚੜਿੱਕਾਂ ਵਾ, ਇਹ ਬਹੁਤ ਇੱਥੋਂ ਦੀਆਂ ਬੰਗਲੇ ਦੀਆਂ ਮਸ਼ਹੂਰ ਚਾਮ ਚੜਿੱਕਾਂ, ਹਰ ਬੰਦੇ ਨੂੰ ਪਤਾ ਹੈ ਨਾ। ਬੱਟਾ ਮਾਰਦਾ ਮੈਂ, ਓਏ ਨਹੀਂ ਓਏ, ਉੱਡ ਪੈਣੀਆਂ ਇਹ। ਅੱਛਾ ਇਹ ਉਹ ਆ ਜਿਹੜੀਆਂ ਆਪਾਂ ਨਹੀਂ ਉਹ ਕਿਹੜਾ ਸੀ, ਡਰੈਕੁਲਾ ਫਿਲਮ ਤੁਸੀਂ ਦੇਖੀ ਹੋਣੀ ਸਾਰਿਆਂ ਨੇ। ਡਰੈਕੁਲਾ ਸੌਰੀ ਬ్రో, ਡਰੈਕੁਲਾ ਫਿਲਮ ਦੇ ਵਿੱਚ ਤੁਸੀਂ ਦੇਖੇ ਹੋਣੇ ਆ ਕਿ ਜਿਹੜਾ ਖੂਨ ਪੀਂਦੀਆਂ ਵਾ ਤੇ ਉਹ ਇੱਕੋ ਵਾਰੀ ਨਿਕਲਦੀਆਂ, ਉਹ ਚ ਸ਼ਾਇਦ ਦੇਖੀ ਹੋਣ ਤੁਸੀਂ, ਇੰਗਲਿਸ਼ ਫਿਲਮ ਆ ਇਹ। ਉਹ ਆ ਸਾਰੀਆਂ, ਤੇ ਇਹ ਉੱਡਦੀਆਂ ਵਾ ਰਾਤ ਨੂੰ। ਇਹ ਭਾਈ ਕਹਿੰਦੇ ਕੰਨਾਂ ਨੂੰ ਚਿੰਬੜ ਜਾਣ ਨਾ, ਜਦੋਂ ਤੇ ਚਾਂਦੀ ਦਾ ਢੋਲ ਨਾ ਵਜਾਓ ਉਦੋਂ ਤਾਂ ਹੀ ਲੈਂਦੀਆਂ ਨਹੀਂ। ਤੇ ਮੈਨੂੰ ਲੱਗਦਾ ਇੱਥੇ ਸੋਨੇ ਦਾ ਵੀ ਵਜਾਈਗਾ, ਇਹ ਨਹੀਂ ਲੈਣੀਆਂ। ਹੈ ਹੀ ਬਹੁਤ ਆ। ਚਲੋ ਖੈਰ, ਆਓ ਆਪਾਂ ਚੱਲਦੇ ਆ ਥੱਲੇ ਤੇ ਜਾ ਕੇ ਮੈਂ ਤੁਹਾਨੂੰ ਬਾਕੀ ਜਗ੍ਹਾ ਵਿਜ਼ਿਟ ਕਰਾਉਣਾ ਵਾ। ਇਹਦਾ ਜਿਹੜਾ ਦਾਦਾ ਸੀ ਉਹ ਸੀ ਤਾਰਬਾਊ ਕੀ ਹੁੰਦਾ ਉਹ ਵੀ ਤੁਹਾਨੂੰ ਆਪਾਂ ਦੱਸਦੇ ਆ, ਲੇਕਿਨ ਉਹ ਐਗਜ਼ੈਕਟ ਪਲੇਸ ਤੇ ਜਾ ਕੇ, ਦਫ਼ਤਰ ਦੇ ਵਿੱਚ ਜਾ ਕੇ। ਆ ਜਾਓ ਜਰਾ, ਆ ਜਾਓ ਜੀ। ਅੱਛਾ ਹੁਣ ਉੱਥੋਂ ਉੱਤਰ ਕੇ ਆਪਾਂ ਆ ਗਏ ਆ ਇੱਧਰ। ਆ ਹੁਣ ਜਿਹੜੀ ਜਗ੍ਹਾ ਆ ਇਹ ਛੋਟੇ ਦਫ਼ਤਰ ਆ, ਛੋਟੇ ਕਮਰੇ ਆ ਜਿਹੜੇ ਮੁਲਾਜ਼ਮਾਂ ਵਾਸਤੇ ਹੁੰਦੇ ਸੀ, ਠੀਕ ਆ। ਇਹ ਮੇਰੇ ਖਿਆਲ 1.5 ਕਿੱਲਾ ਪੈਲੀ ਆ,
ਜਿਹੜੀ ਇਹਦੇ ਅੰਡਰ ਆਉਂਦੀ ਆ। ਆਹੋ 1.5 ਕਿੱਲਾ ਪੈਲੀ। 1.5 ਕਿੱਲਾ ਪੈਲੀ ਇਹਦੇ ਅੰਡਰ ਆਉਂਦੀ ਆ ਇਸ ਬੰਗਲੇ ਦੇ, ਠੀਕ ਆ। ਉਹਦੇ ਵਿੱਚ ਹੀ ਮਸਜਿਦ ਆ, ਠੀਕ ਆ। ਉਸ ਤੋਂ ਬਾਅਦ ਆਹ ਕੁਆਟਰ ਆ ਗਿਆ ਸਾਹਮਣੇ। ਅੱਛਾ, ਤੁਸੀਂ ਜਿੰਨੇ ਕੁਆਟਰ ਦੇਖੋਗੇ, ਜੋ ਜਗ੍ਹਾ ਦੇਖੋਗੇ, ਇਹਦੀ ਤੁਹਾਨੂੰ ਸੇਮ ਸ਼ੇਪ ਜਿਹੜੀ ਨਾ ਉਹ ਦੇਖਣ ਨੂੰ ਮਿਲੂਗੀ। ਇੱਥੇ ਸੀ ਭਈ ਜਿਹੜੇ ਸੀ ਨਾ ਪੰਸਾਲ 20 ਹੋ ਗਏ, ਫਿਰ ਉਸ ਤੋਂ ਬਾਅਦ ਹਾਫਿਜ਼ ਜੀ ਹੋ ਗਏ ਸਾਹਿਬ ਜਿਨ੍ਹਾਂ ਨੂੰ ਕਹਿੰਦੇ ਨੇ। ਹਾਂ, ਇਸ ਮਸਜਿਦ ਦੇ ਕਾਰੀ ਇੱਥੇ ਮਤਲਬ ਰਿਹਾਇਸ਼ ਸੀ ਉਹਨਾਂ ਦੀ। ਹਾਂ, ਉਹਨਾਂ ਵਾਸਤੇ ਪਟਵਾਰੀ ਹੋ ਗਏ, ਇਹ ਕਮਰੇ ਯਾਨੀ ਕਿ ਨਾ ਉਹਨਾਂ ਨੂੰ ਮਿਲੇ ਹੋਏ ਸੀ ਦਫ਼ਤਰ ਟਾਈਪ। ਓਕੇ। ਲੋ ਜੀ, ਇਸ ਟਾਈਮ ਆਪਾਂ ਖੜੇ ਆ ਤਾਰਬਾਊ ਦੇ ਘਰ ਦੇ ਸਾਹਮਣੇ। ਆਹ ਤਾਰਬਾਊ ਦਾ ਪੋਤਾ ਤੇ ਦਾਦਾ ਜੀ ਤੁਹਾਡੇ ਤਾਰਬਾਊ ਸੀ। ਤੇ ਕੀ ਕਰਦਾ ਸੀ ਤੁਹਾਡਾ ਦਾਦਾ ਜੀ? ਕਹਿ ਲਓ ਜਿਵੇਂ ਹੁਣ ਆਪਾਂ ਕਹੀਦਾ ਟੈਲੀਫੋਨ ਆਪਰੇਟਰ, ਉਹ ਤਾਰ ਦਿੰਦੇ ਹੁੰਦੇ ਸੀਗੇ। ਮਤਲਬ ਉਹ ਇੱਕ ਬੰਗਲੇ ਚੋਂ ਦੂਜੇ ਬੰਗਲੇ ਚ ਤਾਰ ਦੇਣੀ। ਹਾਂ, ਫੋਨ ਕਰਨਾ, ਪਾਣੀ ਵੱਧ ਹੈ ਘੱਟ ਹੈ ਜਾਂ ਵਧਾਣਾ ਜਾਂ ਘਟਾਣਾ, ਕੜੀਆਂ ਪਾਣੀਆਂ, ਇਹ ਕਰਨਾ ਉਹ ਕਰਨਾ। ਹੁਣ ਸਾਨੂੰ ਤਾਂ ਇਸ ਬਾਰੇ ਪਤਾ ਨਹੀਂ ਪਰ ਯਾਨੀ ਕਿ ਟੈਲੀਫੋਨ ਆਪਰੇਟਰ ਕਹਿ ਲਓ। ਤਾਰਬਾਊ ਉਦੋਂ ਤਾਰਬਾਊ ਕਹਿੰਦੇ ਸੀ, ਤਾਂ ਉਦਾਂ ਅੱਜ ਦੇ ਦੌਰ ਦੇ ਹਿਸਾਬ ਨਾਲ ਕਹੀਏ ਤਾਂ ਟੈਲੀਫੋਨ ਆਪਰੇਟਰ। ਆ ਜਿਹੜਾ ਘਰ ਆ ਹੁਣ ਤਾਂ ਟੁੱਟ ਗਿਆ ਸਾਰਾ, ਰੈਨੋਵੇਸ਼ਨ ਇਹਦੀ ਕੋਈ ਨਹੀਂ ਹੋਈ ਕਿਉਂਕਿ ਇੱਥੇ ਰਹਿੰਦਾ ਹੀ ਕੋਈ ਨਹੀਂਗਾ। ਤਾਂ ਆ ਸਾਰੀ ਉਹ ਜਗ੍ਹਾ ਆ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਇਹ ਆਫਿਸ ਸੀ ਜੀ, ਹੈਨਾ। ਤੇ ਆ ਜਿਹੜਾ ਘਰ ਆ ਜੀ, ਮੈਂ ਤੁਹਾਨੂੰ ਇੱਕ ਵਾਰੀ ਅੰਦਰੋਂ ਵਿਜ਼ਿਟ ਕਰਾ ਦਿੰਦਾ ਵਾ। ਇਹ ਘਰ ਹੁੰਦਾ ਸੀ ਹਾਫਿਜ਼ ਜੀ ਦਾ, ਮਤਲਬ ਹਾਫਿਜ਼ ਜੀ ਨੂੰ ਉੱਧਰ ਦਿੱਤਾ ਹੁੰਦਾ ਸੀ ਉਹਨਾਂ ਨੂੰ ਕੁਆਟਰ, ਤੇ ਇਹ ਦਿੱਤਾ ਹੁੰਦਾ ਸੀ ਪੂਰਾ ਘਰ। ਇਸ ਟਾਈਮ ਤਾਂ ਮੈਨੂੰ ਲੱਗਦਾ ਇੱਥੇ ਮੱਝਾਂ ਵੱਜਦੀਆਂ, ਹੈਨਾ। ਇਹ ਮੱਝਾਂ ਦਾ ਘਰ ਆ। ਬਾਲਣ ਵਾੜੀ ਕੇ ਰੱਖਿਆ ਹੋਇਆ ਨਾ ਸਰਦੀਆਂ। ਆਹੋ, ਮੱਝਾਂ ਵਾਸਤੇ। ਲੋ ਜੀ, ਪਰ ਆ ਜਿਹੜੀ ਲੱਕੜ ਆ ਜਿਹੜਾ ਜਗ੍ਹਾ ਵਾ ਜਿਹੜੀ ਆ, ਮਤਲਬ ਆ ਜਿਹੜੀ ਚੀਜ਼ ਪੂਰੀ ਆ, ਇਹ ਉਸ ਦੌਰ ਦਾ ਲੱਗਾ 1908 ਦਾ। ਮਤਲਬ ਐਂ ਹਿਸਾਬ ਲਾ ਲਓ ਤੁਸੀਂ ਕਿ ਵੀ 100 ਸਾਲ ਤੋਂ ਪੁਰਾਣੀਆਂ ਚੀਜ਼ਾਂ ਇਹ। ਤਾਂ ਇਹ ਹਲੇ ਤੱਕ ਮਾਸ਼ਾਅੱਲਾ ਫਿਰ ਵੀ 4 ਇੱਟਾਂ ਖੜੀਆਂ ਆਵਾਮ ਨੇ ਛੱਡਤੀਆਂ ਨੇ ਤੇ ਲੈ ਜਾਂਦੇ ਹੁੰਦੇ ਆ ਲੋਕ। ਯਾਰ ਜਿੰਨਾ ਮਰਜ਼ੀ ਪੱਕਾ ਹੋਵੇ ਪਰ ਬੰਬ ਅੱਗੇ ਕੁਛ ਨਹੀਂ। ਬੰਬ ਅੱਗੇ ਕੁਛ ਨਹੀਂ, ਗੱਲ ਤਾਂ ਸੱਚੀ ਆ। ਅੱਛਾ, ਮੈਂ ਤੁਹਾਨੂੰ ਹੁਣ ਜ਼ਰਾ ਇਹਨਾਂ ਦਾ ਸਟਰਕਚਰ ਦਿਖਾਦਾ। ਅੰਦਰੋਂ ਇਹ ਕੁਆਟਰ ਆ ਸਾਰੇ। ਇਹ ਜਗ੍ਹਾ ਜਿਹੜੀ ਇੱਥੇ ਰਿਹਾਇਸ਼ ਸੀ। ਬੂਹੇ ਤੁਹਾਨੂੰ ਮੈਂ ਪਹਿਲੇ ਵਿਖਾਤੇ ਆ ਕਿ ਬੂਹੇ ਹੁਣ ਥੋੜੇ ਟੁੱਟ ਗਏ ਆ, ਖਸਤਾ ਹਾਲਤ 'ਚ ਆ, ਲੇਕਿਨ ਇਹ ਆ ਵੀ ਫਿਰ ਵੀ ਠੀਕ ਠਾਕ ਆ। ਤੇ ਮੈਂ ਤੁਹਾਨੂੰ ਯਾਦ ਹੋਣਾ ਕਿ ਵਕਾਰ ਦੇ ਜਦੋਂ ਆਪਾਂ ਕੋਲੇ ਗਏ ਸੀ, ਉਹਦੇ ਕੋਲ ਤੁਹਾਨੂੰ ਮੈਂ ਇੱਕ ਜਗ੍ਹਾ ਵਿਖਾਈ ਸੀ, ਉੱਥੇ ਵੀ ਬੰਗਲਾ ਹੀ ਸੀ। ਤਾਂ ਬੰਗਲੇ ਦੀ ਜਿਹੜੀ ਸ਼ੇਪ ਆ ਸੇਮ ਸੀ। ਛੱਤਾਂ ਚੈੱਕ ਕਰੋ ਇਹਦੀਆਂ, ਸੇਮ ਉਦੋਂ ਦੌਰ ਦੇ ਵਿੱਚ ਵੀ ਹਿਸਾਬ ਲਾ ਲਓ ਵੀ ਲੈਂਟਰ ਪਿਆ ਸੀ ਅੱਜ ਤੋਂ 100-125 ਸਾਲ ਪਹਿਲੇ, ਜਿਹੜੇ ਹਲੇ ਤੱਕ ਨਹੀਂ ਡਿੱਗਾ। ਸਹੀ ਗੱਲ ਆ। ਸੋ ਇਹਦਾ ਸਟਰਕਚਰ ਆ ਉਹੀ ਆ ਜਗ੍ਹਾ ਜਿਹੜੀ ਅੱਗ ਬਾਲਣ ਵਾਸਤੇ। ਅੰਗੀਠੀਆਂ ਉੱਤੇ ਤੁਹਾਨੂੰ ਅੱਗੇ ਆਪਾਂ ਵਿਖਾਤੀਆਂ ਉਸ ਜਗ੍ਹਾ ਦੇ ਉੱਤੇ। ਇੱਥੇ ਅੱਗ ਬਾਲਦੇ ਸੀ, ਠੀਕ ਆ। ਅੱਗੇ ਹੁੰਨੇ ਆ ਤਾਂ ਬਾਵਾ ਕੰਮ ਖਰਾਬ ਜਿਹਾ। ਇਸ ਅੰਦਰ ਵੀ ਅੰਗੀਠੀ ਆ। ਓਏ ਆ ਹੁਣ ਲਾਇਆ ਮੈਨੂੰ ਲੱਗਦਾ, ਆ ਤਾਜ਼ਾ ਲਾਇਆ ਹੈ ਨਾ, ਥੋੜਾ ਰੈਨੋਵੇਸ਼ਨ ਕਰ ਰਿਹਾ ਜਿਸ ਕਰਕੇ ਆ ਟੈਲ ਸ਼ੈਲ ਜੀ ਉਹਨਾਂ ਲਾਈ ਆ। ਲੇਕਿਨ ਅੱਗ ਇੱਥੇ ਵੀ ਬਲਦੀ ਸੀ, ਠੀਕ ਹੈ ਜੀ। ਹੈ ਹਾਂ, ਆ ਬਾਰੀਆਂ ਤਾਕੀਆਂ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ। ਸਾਹਮਣੇ ਮਸਜਿਦ ਮਾਸ਼ਾਅੱਲਾ। ਲਓ ਜੀ, ਇਸ ਬੰਗਲੇ ਬਾਰੇ, ਇਸ ਸਾਰੇ ਸਟਰਕਚਰ ਬਾਰੇ ਜਾਂ ਇਸ ਪ੍ਰੋਜੈਕਟ ਬਾਰੇ ਤੁਹਾਡਾ ਸਾਰੇ ਜਿਹੜਾ ਚਾਨਣ ਪਾਤਾ, ਤੁਹਾਨੂੰ ਦੱਸ ਦਿੱਤਾ। ਤੇ ਹੁਣ ਆਪਾਂ ਨਿਕਲਦੇ ਪਏ ਆ ਇੱਥੋਂ 99-12 ਨੂੰ। ਇਹ ਤਾਂ ਤੇਰਾ ਪਿੰਡ ਕਿਹੜਾ ਭਲਾ? ਮੇਰਾ 87-12। ਇਹਦਾ ਹੈਗਾ 87-12 ਪਰ ਇਹ ਰਹਿੰਦੇ ਆ ਬੰਗਲੇ। ਸੋ ਬੰਗਲੇ ਦੇ ਬਾਰੇ ਤੁਹਾਨੂੰ ਦੱਸਤਾ। ਹੁਣ ਆਪਾਂ ਜਾ ਰਹੇ ਹਾਂ 99-12। 99-12 ਕਹਿ ਲਓ ਵੀ 90 ਮੋੜ ਦੇ ਲਾਗੇ ਆ, ਹਨਾ। 90 ਮੋੜ ਦੇ ਹਦੂਦ ਚ ਆਉਂਦਾ। 90 ਮੋੜ ਹਨਾ। ਹਾਂ 90 ਮੋੜ। ਤਾਂ ਉਹਦੇ ਲਾਗੇ ਜੋ ਪਿੰਡ ਆ 99-12 ਭਰਾ ਆਪਣਾ ਰਹਿੰਦਾ ਵਾ। ਉਹ ਜਿਹੜਾ ਸਾਰਾ ਪਿੰਡ ਆ ਉਹ ਹੈਗਾ ਜੀ ਵੜੈਚਾਂ ਦਾ, ਠੀਕ ਹੈ। ਵੜੈਚ ਹੈਗੇ ਆ ਸਾਰੇ ਗੁਜਰਾਤ ਦੇ। ਗੁਜਰਾਤ ਪਾਕਿਸਤਾਨ ਦੇ ਵਿੱਚ ਜਿਹੜਾ ਉੱਥੋਂ ਦੇ ਆ, ਸਾਰਾ ਜਿਹੜਾ ਮਾਈਗ੍ਰੇਸ਼ਨ ਆ ਗੁਜਰਾਤੀਆਂ ਦੀ ਆ। ਤਾਂ ਉਹਨਾਂ ਦਾ ਜਿਹੜਾ ਐਕਸੈਂਟ ਆ ਬੋਲਣ ਦਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਜਾ ਕੇ। ਤਾਂ ਮਿਲਦੇ ਆ ਜਾ ਕੇ ਆਪਣੇ ਫਰੈਂਡ ਨੂੰ ਵੜੈਚ ਨੂੰ। ਤੇ ਜੁੜੇ ਰਹਿਣਾ ਵਲੌਗ ਦੇ ਨਾਲ। ਉੱਥੇ ਜਾ ਕੇ ਹੁੰਦਾ ਹੁਣ ਰੌਣਕ ਮੇਲਾ। ਕਿਉਂ ਚਰ ਸਾਹਿਬ? 99 ਬਾਗਾਂ ਵਾਲਾ। 99 ਬਾਗਾਂ ਵਾਲਾ, 99 ਪਰੀਆਂ ਵਾਲਾ ਵੀ ਕਹਿੰਦੇ ਆ। ਉਹ ਜਾ ਕੇ ਹੁਣ ਤੁਹਾਨੂੰ ਉੱਥੇ ਆਪਾਂ ਚਾਨਣਾ ਪਾਉਂਦੇ ਇਸ ਗੱਲ ਤੇ। ਸੋ ਆਜੋ ਲੈਟਸ ਗੋ ਯਕੂਬ ਦੇ ਦਾਦੇ ਤੇ। ਚੱਲ ਬਈ। ਲੋ ਜੀ 99 ਨੂੰ ਵੜ ਗਏ ਆ ਤੇ ਨਾਲ ਹੀ ਬਾਗੋ ਬਾਗੀ ਹੋ ਗਿਆ ਕੰਮ। ਇੱਧਰ ਵੀ ਬਾਗ ਤੇ ਇੱਧਰ ਵੀ ਬਾਗ। ਇਹ ਜਿੱਥੋਂ ਤਾਈਂ 99 ਚੱਲਣਾ ਇਹ ਬਾਗਾਂ ਹੀ ਬਾਗ ਹੀ ਆਉਂਦੇ ਜਾਣੇ ਹੈ। ਆਹੋ। ਸੋ ਹੁਣ ਵੜਦੇ ਆਪਾਂ 99 ਜੀ। ਲੋ ਜੀ ਪਹੁੰਚ ਆਏ ਆ। ਹੈ ਵੜਾ ਸਾਹਿਬ, ਕੀ ਹਾਲ ਚਾਲ? ਠੀਕ ਠਾਕ, ਵਧੀਆ, ਸ਼ੁਕਰ ਰੱਬ ਦਾ। ਇਹ ਜੀ ਪਹੁੰਚ ਆਏ ਆ ਵੜੈਚਾਂ ਦੇ ਪਿੰਡ। ਹੈ ਚਲੋ ਜੀ। ਲੋ ਜੀ ਆ ਗਏ ਆ, ਬਹਿ ਗਏ ਆ। ਚਾਹ ਆ ਗਈ ਆ। ਪਹਿਲਾਂ ਚਾਹ ਵੇਖ ਲਈਏ ਤਾਂ ਫਿਰ ਤੁਹਾਨੂੰ ਮਿਲਾਉਂਦੇ ਆ ਬੰਦੇ ਨਾਲ। ਆ ਜੀ ਚਾਹ। ਬਿਸਕੁਟ ਆ ਕਿ ਕੀ ਆ? ਬਿਸਕੁਟ।
ਮੂੰਗਫਲੀ ਇਹ ਤਾਂ ਛਿੱਲ ਕੇ ਦੇਣੀ ਚਾਹੀਦੀ ਸੀ ਤੁਹਾਨੂੰ। ਤੇਰਾ ਲੱਗਦਾ ਰਾਦਾ ਨਹੀਂ ਨਹੀਂ ਤੂੰ ਇਦਾਂ ਹੀ ਮੁੜੇ ਤੇਰੇ ਤੋਂ ਚੰਗਾ ਹੀ ਯਾਰ ਨਹੀਂ ਤੂੰ ਗਿਣੀਆਂ ਸੀ ਸ਼ੈਵਾਂ, ਯਾਦ ਆ ਤੈਨੂੰ? ਉਹ ਮੈਂ ਆਪਦੀਆਂ ਆਪਦੇ ਹੀ ਸਰੀਆਂ ਲਿਆਇਆ ਸੀ ਨਾ, ਤਿੰਨ ਲੱਡੂ ਤੇਰੇ, ਤਿੰਨ ਮੇਰੇ, ਤਿੰਨ ਬਿਸਕੁਟ ਤੇਰੇ। ਲੋ ਜੀ ਆ ਮੇਰਾ ਯਾਰ ਆ, ਐਸਾ ਯਾਰ ਕਿ ਕਿੰਨੇ ਸਾਲ ਹੋ ਗਏ ਭਲਾ? 8-9 ਸਾਲ ਹੋਈ ਨਹੀਂ ਯਾਰ ਜਾਂਦੀ ਕਰਾ ਉਹ 15-16 ਦੱਸ ਹੈ ਬਹੁਤ ਆ ਉਹ ਨਹੀਂ 15-16 ਨਹੀਂ ਯਾਰ ਦੱਸੇ ਐਕਚੁਅਲੀ ਸਾਲ ਹੋ ਗਏ ਆ 11 ਫਸਟ ਈਅਰ ਦੇ ਵਿੱਚ ਮਿਲੇ ਸੀ ਆਪਾਂ ਪਹਿਲੀ ਵਾਰੀ, ਯਾਦ ਆ? ਹੁਣ ਮੈਨੂੰ ਇਹ ਨਹੀਂ ਨਾ ਯਾਦ ਹੁਣ ਤੇਰਾ ਵਿਆਹ ਹੋ ਗਿਆ ਨਾ, ਤੈਨੂੰ ਤਾਂ ਭੁੱਲਣ ਲੱਗ ਪਈਆਂ ਚੀਜ਼ਾਂ। ਯਾਰ ਮੈਂ ਤੇਰੇ 15 ਮੇਰੇ 9 11 ਕਰ ਲਈਏ। ਸੋ ਅਸੀਂ 11 ਸਾਲਾਂ ਦੇ ਯਾਰ ਆ। ਇਸ ਪੂਰੇ ਪਿੰਡ ਦੇ ਵਿੱਚ ਜਾਂ ਇਸ ਪੂਰੇ ਇਲਾਕੇ ਦੇ ਵਿੱਚ ਵਾਹਦ ਇਹੀ ਫਰੈਂਡ ਆ, ਠੀਕ ਆ? ਆ ਤੇ ਐਵੇਂ ਇਹ ਮੈਨੂੰ ਵੀ ਇੰਜ ਕਹਿ ਕੇ ਆਇਆ ਯਾਰ ਨਹੀਂ ਮੈਂ ਇਦਾਂ ਨਹੀਂ ਕਿਹਾ, ਤੁਸੀਂ ਪਿੱਛੋਂ ਕਰਕੇ ਵੇਖ ਲਓ, ਮੈਂ ਤੈਨੂੰ ਕੋਈ ਗੱਲ ਨਹੀਂ ਕੀਤੀ। ਕੀਤੀ ਹੈ ਤੂੰ ਭਾਈ, ਉਦੋਂ ਤੂੰ ਵੀ ਚੁੱਕ, ਹੁਣ ਉਹ ਕਲਿੱਪ ਹੀ ਕੱਢਦਾ ਹੋਣਾ। ਮੈਂ ਤੈਨੂੰ ਗੋਲੀ ਮਾਰ ਦੇਣੀ, ਉਹ ਨਹੀਂ ਕੱਢਿਆ ਵਿੱਚ ਸਾਰਾ ਚੱਲਣ ਦਿਆ। ਤੁਹਾਨੂੰ ਪਤਾ ਕਿ ਆਪਾਂ ਕੋਈ ਕੱਟ ਵੱਟ ਨਹੀਂ ਹੁੰਦੀ ਬਹੁਤੀ ਆਪਣੇ ਵਲੌਗ 'ਚ, ਜੋ ਹੁੰਦਾ ਸਿੱਧਾ ਹੀ ਹੁੰਦਾ। ਸੋ ਇਹ ਬਹੁਤ ਸ਼ਾਇ ਆ ਬੰਦਾ, ਇਹ ਬੋਲਦਾ ਥੋੜਾ, ਹੁਣ ਮਾਸੂਮ ਬਣ ਕੇ ਬੈਠਾ। ਰੌਲਾ ਕੀ ਹੈ? ਮੈਂ ਮਾਸੂਮ ਭਾਈ। ਅੱਛਾ ਇਹ ਵੜੈਚ ਆ ਜੀ, ਤੇ ਤੁਸੀਂ ਇਹ ਪਿੱਛੋਂ ਗੁਜਰਾਤ ਦੇ ਹੋ ਨਾ ਤੁਸੀਂ? ਗੁਜਰਾਤ ਸਾਰਾ ਪਿੰਡ ਹੀ ਤੁਹਾਡਾ ਗੁਜਰਾਤ ਦਾ ਮੋਸਟਲੀ ਹੈ ਨਾ? ਸਾਰਾ ਪਿੰਡ ਹੀ ਗੁਜਰਾਤ ਦਾ। ਇਹ ਬੋਲਦਾ ਥੋੜਾ ਵਾ, ਜੇ ਇਹ ਸਮਝ ਆਉਂਦੀਆਂ ਤੇ ਠੀਕ ਆ, ਨਹੀਂ ਤੇ ਫਿਰ ਅੱਲਾਹ ਹੋ ਜਾ ਜੇ ਸਮਝ ਆਉਂਦੀ ਹੋਈ ਤੇ ਪੈਰ ਤੇ ਸੱਟ ਮਰਾ ਲਈਆਂ ਮੁੰਡੇ ਨੇ। ਚਲੋ ਖੈਰ ਅੱਲਾਹ ਭਾਈ ਇਹਨੂੰ ਆਰਾਮ ਦੇਵੇ, ਚਾਹ ਪੀ ਲਈਏ ਤੇ ਬਾਕੀ ਇੱਥੋਂ ਪਿੰਡ ਛੰਡ ਤੁਹਾਨੂੰ ਮੜਾ ਵਿਖਾਉਂਦੇ ਆ ਵਿੱਚੋਂ, ਤਾਂ ਫਿਰ ਵੱਧਦੇ ਆ। ਚਲੋ ਪੈ ਜਾਓ ਚਲੋ ਜੀ। ਲੋ ਜੀ ਚਾਹ ਪੀਣ ਤੋਂ ਬਾਅਦ ਆ ਗਏ ਆਪਾਂ ਬਾਹਰ। ਆ ਹੈਗਾ ਆਲਾ ਦੁਆਲਾ 99 ਦੀਆਂ ਗਲੀਆਂ, ਪਰ ਇੰਨਾ ਮੈਂ ਕਿਹਾ ਡਿਵੈਲਪ ਨਹੀਂ ਹੈਗਾ ਜ਼ਿਆਦਾ, ਕਿ ਆ ਗਲੀਆਂ ਨੇ ਡਿਵੈਲਪ ਨਹੀਂ, ਇਹ ਵਾਲੀਆਂ ਗਲੀਆਂ ਨਹੀਂ ਹੈ, ਬਾਕੀ ਉਧਰ ਠੀਕ ਹੈ। ਮਤਲਬ ਬਾਕੀ ਪਿੰਡ ਜਿਹੜਾ ਵਾ ਸਾਰਾ ਡਿਵੈਲਪ ਆ। ਆ ਜਿਹੜੀ ਗਲੀ ਆ ਇਹ ਬਹੁਤੀ ਨਹੀਂ ਹੈਗੀ, ਇਹਦੇ ਵਿੱਚ ਤੁਸੀਂ ਰਹਿੰਦੇ ਤਾਂ ਕਰਕੇ ਹੈ। ਉਹ ਇਧਰਲੀ ਸਾਈਡ ਤੇ ਨਵਾਂ ਲਿਆ ਸੀ ਘਰ। ਅੱਛਾ ਇਹ ਘਰ ਨਵਾਂ ਲਿਆ ਵਾ। ਅੱਛਾ ਮਤਲਬ ਇਹ ਠੀਕ ਆ ਵੀ ਉੱਥੇ ਬਹੁਤੀ ਕਿਹੜੀਆਂ ਕੌਮਾਂ, ਵੜੈਚ ਤੇ ਹੋਰ ਤਾਰੜ, ਤੇ ਇਹ ਕੋਈ ਮਾਈਗ੍ਰੇਟਡ ਨਹੀਂ ਇਧਰੋਂ ਲੋਕ? ਨਹੀਂ। ਅੱਛਾ ਇਸ ਪਿੰਡੋਂ ਬਹੁਤ ਲੋਕ ਗਏ 99 ਦੇ ਵਿੱਚੋਂ ਉੱਠ ਕੇ, 99 92 96 95 ਇਹ ਜਿਹੜੇ ਪਿੰਡ ਆ ਨਾ 12 ਇੱਥੋਂ ਲੋਕ ਉੱਠ ਕੇ ਬਹੁਤ ਗਏ ਆ। ਤੁਹਾਡੇ ਪਿੰਡ ਆ ਜਿਹੜੇ 99 ਆ 99, ਲੇਕਿਨ ਇੱਥੇ ਆਏ ਕੋਈ ਨਹੀਂ ਉਧਰੋਂ। ਤੁਹਾਡੇ ਬਹੁਤੇ ਮਾਈਗ੍ਰੇਟਡ ਨੇ ਬਟ ਗੁਜਰਾਤ ਦੇ ਆ। ਗੁਜਰਾਤ ਦੇ ਅਸੀਂ ਵੀ ਸਾਰੇ ਆ ਪਿੰਡ ਜਿਹੜਾ ਨਾ ਗੁਜਰਾਤ ਦਾ ਹੀ ਹੈ। ਅੱਛਾ ਇਹ ਪਿੰਡ ਸਾਰਾ ਗੁਜਰਾਤ ਦਾ। ਥੋੜਾ ਉੱਚੀ ਬੋਲਿਆ ਕਰ। ਉੱਚੀ ਕੀ ਉੱਚੀ? ਚਲੋ ਖੈਰ ਹੁਣ ਆਪਾਂ ਨਿਕਲੀਏ ਇੱਥੋਂ, ਸਾਨੂੰ ਇਜਾਜ਼ਤਾਂ ਦਿਓ। ਨਹੀਂ ਕੋਈ ਇਜਾਜ਼ਤ ਨਹੀਂ। ਨਹੀਂ ਭਾਜੀ ਹੁਣ ਤੁਸੀਂ ਆਉਣਾ ਸਾਡੇ ਕੋਲੇ। ਮੈਂ ਆਇਆ 6-7 ਮਹੀਨੇ ਬਾਅਦ ਮਿਲੇ ਆਪਾਂ। ਹਾਂ 6-7 ਮਹੀਨੇ ਬਾਅਦ ਸ਼ਾਦੀ ਤੋਂ ਬਾਅਦ। ਵਿਆਹ ਨੂੰ ਕਰਨਾ ਮਗਾ ਤੇਰੇ ਨੂੰ 9 ਮਹੀਨੇ ਹੋ ਗਏ। ਚਲੋ ਫਿਰ ਕੋਈ ਨਹੀਂ, ਕਿਉਂਕਿ ਅਸੀਂ ਉਹ ਚੜ੍ਹਦੇ 50 ਚ ਜਾਣਾ F16 ਤੇ। ਓ ਮੇਰਾ ਬੇਲੀ ਆਇਆ, ਆ ਫੜੀ ਯਾਰ ਫੋਨ ਸਾਡਾ। ਉਹ ਮੇਰਾ ਬੇਲੀ ਆਇਆ, ਆ ਮੇਰਾ ਯਾਰ ਆ ਜੀ ਇਹ। ਓਏ ਖੜ ਜਾ ਹੁਣ ਯਾਸੀਨ, ਮੈਂ ਜਾਣਾ ਪਾੜ। ਉਹ ਤੂੰ ਨਹੀਂ ਜਾਣਾ, ਛੱਡ ਆਉਂਦਾ ਕਿ ਚਿੰਬੜ ਗਿਆ। ਇਹ ਸੀ ਭਾਈ ਯਾਸੀਨ, ਇਹ ਕੈਫ ਦਾ ਭਤੀਜਾ ਵਾ, ਤੇ ਇਹ ਯਾਰ ਆਪਣਾ ਹੈ ਭੱਜ ਗਿਆ ਹੁਣ। ਇਹ ਉਧਰਲੀ ਸਾਈਡ ਤੇ ਹੁੰਦੇ ਨੇ ਤੇ ਵੇਖ ਲੈ ਤੈਨੂੰ ਮਿਲਣ ਆ ਗਿਆ। ਅੱਛਾ ਪਤਾ ਦੱਸਿਆ ਸੀ? ਨਹੀਂ ਮੈਂ ਦੱਸਿਆ ਕੋਈ ਨਹੀਂ। ਉਦਾਂ ਹੀ ਦੱਸਿਆ? ਅੱਛਾ ਉਦਾਂ ਹੀ ਆ ਗਿਆ। ਆ ਜਾ ਮੈਨੂੰ ਮਿਲ। ਹਾਂ ਅੱਛਾ ਚਲੋ ਖੈਰ ਹੁਣ ਗੱਲ ਇਹ ਆ, ਹੁਣ ਅਸੀਂ ਨਿਕਲਦੇ ਆ। ਟਾਈਮ ਆਵਾ ਕਿਉਂਕਿ ਠੰਡ ਬਹੁਤ ਹੋਣੀ। ਮੈਂ ਤਾਂ ਕਹਿੰਦਾ ਚੌੜ ਚੜ੍ਹਦੇ 50 ਚ ਜਾਣਾ। ਚੜ੍ਹਦੇ 50 ਜਾਣਾ। ਮੈਂ ਤਾਂ ਚੌੜ ਚ ਪਾਇਆ ਵੀ ਕੁਛ ਨਹੀਂ ਵੀ ਮੈਂ ਵਧੀਆ ਲੱਗੂਗਾ। ਲੋਰੋਂ ਆਇਆ, ਲੋਰੋਂ ਪਿੰਡ ਆਇਆ ਗੰਨੇ ਚੁੱਪਣ। ਅੱਛਾ ਇਹ ਐਸਾ ਯਕੀਨ ਮੈਨੂੰ ਕਿਸੇ ਪਾਸੋਂ ਦੱਸੋ, ਮੈਨੂੰ ਸਾਰੇ ਕਮੈਂਟ ਕਰਕੇ ਕਿਸੇ ਪਾਸੋਂ ਸਿੱਧੂ ਲੱਗਦਾ ਇਹ? ਮੇਰਾ ਵੇਖਾਂ ਮੁੱਛਾਂ ਤੋਂ ਲੱਗਦਾ ਨਾ। ਮੁੱਛਾਂ ਦੇ ਮੈਂ ਹੁਣ ਕੀ ਆਖਾਂ ਤੇਰੀਆਂ ਗੱਲਾਂ ਤੋਂ ਬੰਦਾ ਲੱਗਦਾ ਹੁੰਦਾ, ਗੱਲਾਂ ਬਾਤਾਂ ਤੋਂ ਸਿੱਧੂ ਹੈ ਤੁਹਾਡੇ ਨਹੀਂ। ਨਾਲ ਰਹਿ ਹੋ ਗਿਆ ਨਾ ਖਾਨ ਸਾਹਿਬ ਨਾਲ। ਭਾਜੀ ਅਸੀਂ ਖਾਨ ਸਾਹਿਬ ਨਹੀਂ ਹੈਗੇ, ਮਿਹਰਬਾਨੀ ਕਰੋ, ਮਾਫੀ ਦਿਓ ਸਾਨੂੰ। ਇਹਨੂੰ ਵਲੌਗ ਦੇ ਵਿੱਚ ਅੱਜ ਤੋਂ ਬਾਅਦ ਤੁਸੀਂ ਬਿਲਕੁਲ ਨਹੀਂ ਵੇਖੋਗੇ। ਇਹ ਲੈ ਗਿਆ ਮੈਨੂੰ ਲੋਕੋਂ। ਚਲੋ ਖੈਰ ਇੱਥੋਂ ਆਪਾਂ ਨਿਕਲਦੇ ਆ ਹੁਣ। ਇਹਨੂੰ ਮਗਰੋਂ ਲਾਉਨੇ ਆ F2 F16 ਤੇ। ਓਏ ਅੱਛਾ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਆਹ ਹੈਲਮਟ ਅਸੀਂ ਪਤਾ ਕਿਉਂ ਰੱਖਿਆ ਵਾ? ਇਹ ਸਿਰਫ ਫਾਰਮੈਲਿਟੀ ਲਈ ਆ ਵੀ ਸਾਡੇ ਕੋਲ ਹੈਗਾ। ਹਾਲਾਂਕਿ ਆਪ ਹੀ ਸਿਰ 'ਚ ਵੱਜ ਕੇ ਨਾ ਸਿਰ ਪਾੜ ਦਿੰਦਾ। ਇਹ ਸਿਰ ਦੀ ਹਿਫਾਜ਼ਤ ਨਹੀਂ ਕਰ ਸਕਦਾ, ਲੇਕਿਨ ਅਸਲ ਦੇ ਵਿੱਚ ਇਹਨੂੰ ਤਾਂ ਲਿਆ ਵਾ ਕਿਉਂਕਿ ਭਾਈ ਜੀ ਰਾਹ 'ਚ ਖਲੋਤੇ ਹੋਣ ਮਾਮੇ ਤੇ 200 ਰੁਪਿਆ ਚਲਾਨ ਆ ਪੂਰਾ।
200 ਨਹੀਂ ਭਾਈ 2000 ਕਰਤਾ ਹੁਣ ਨਹੀਂ 2000 ਨਹੀਂ ਇਹ ਵਾਲੇ 200 ਲੈਂਦੇ ਆ ਅੱਛਾ 220 ਲੈਂਦੇ ਆ ਉਹ ਫਿਰ ਤੂੰ ਚਲਾਨ ਨਹੀਂ ਦੱਸਣ ਦਿਆ ਯਾਰ ਚਲਾਨ ਸੀਰੀਅਸਲੀ ਨੀਗਾ। ਚਲਾਨ 200 ਰੁਪਿਆ ਲੈਂਦੇ ਆ ਤੇ 200 ਲੈ ਕੇ ਤੇ ਕਹਿੰਦੇ ਜਾਓ ਜਾਓ ਚਲਾਨ ਵੀ ਕਰ ਚਲਾਨ ਯਾਰ ਚਲੋ ਖੈਰ ਇਹ ਤਾਂ ਬਸ ਵੈਸੇ ਰੱਖਿਆ ਵਾ ਇਹ ਹੁਣ ਹੈਗਾ F2 ਪਰ ਇਹ F16 ਹੋਣਾ ਚਾਹੀਦਾ ਸੀ ਅਸੀਂ ਐਫ ਕੀ ਕਰਾ ਲੈਣਾ ਅੱਗੇ ਇੱਕ ਵੀ ਲਿਖਾ ਲੈਣਾ ਚਲੋ ਖੈਰ ਵਾਦੇ ਆ ਜੀ ਹੁਣ ਓਕੇ ਸਰ ਤੇ ਬਹੁਤ ਸ਼ੇਖ ਸ਼ੁਕਰੀਆ ਵਾਲੀ ਮੋਟਰਸਾਈਕਲ ਵੀ ਵਿਖਾ ਸ਼ੇਖਾਂ ਵਾਲੀ ਤੇ ਮਿਲਦਾ ਵਿਖਾਤੀ ਟੈਂਕੀ ਟਾਪ ਪੁਆਇੰਟ ਤੇ ਨਾਲ ਰੱਤੀਆਂ ਬੱਤੀਆਂ ਰੱਤੀਆਂ ਬੱਤੀਆਂ ਓਕੇ ਜਾਨ ਲਵ ਯੂ ਤੇ ਮੀਟਰ ਓਏ ਭੱਜ ਤੋਂ ਓਕੇ ਜੀ ਆਇਓ ਚਲੀਏ ਲਓ ਜੀ ਮੁੰਡੇ ਨੂੰ ਲਾਤਾ ਲਾ ਨਹੀਂ ਦਿੱਤਾ ਮੈਂ ਚਲਾ ਕੇ ਆਇਆ ਚਲੋ ਜੀ ਜਾਨ ਛੋੜੋ ਸਾਡੀ F16 ਬਾਏ 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 ਹੈ ਟਾਪ ਲਓ ਜੀ ਆਪਾਂ ਹੁਣ ਚੱਲੇ ਆ ਜਾ ਕੇ ਮਿਲਦੇ ਆ ਤੁਹਾਨੂੰ ਘਰੇ 50 12 ਚੜਦੇ 50 ਚੜਦੇ 50 ਚ ਇਹ ਬਗੈਰਤ ਆ ਸਾਡਾ ਪਿੰਡ ਐਕਚੁਅਲੀ ਹੈ ਵਾ ਚੜਦੇ ਪਾਸੇ ਤਾਂ ਇਹ ਕਹਿੰਦਾ ਚੜਦਾ 50 ਚੜਦਾ 50 ਤੇ ਲੈਂਦਾ ਬੰਗਲਾ ਲੈਂਦਾ ਬੰਗਲਾ ਹੈ ਚਲੋ ਫਿਰ ਮਿਲਦੇ ਆ ਇਨਸ਼ਾਅੱਲਾ ਗੁੱਡ ਨਾਈਟ ਓਕੇ ਲੋ ਜੀ ਪਹੁੰਚ ਆਏ ਆਪਾਂ ਘਰੇ ਤੇ ਸ਼ਾਮ ਬਹੁਤ ਹੋ ਗਈ ਆ ਤੇ ਜਿਹੜੀ ਠੰਡ ਆ ਉਹ ਤੁਸੀਂ ਛੱਡ ਦਿਓ ਗੱਲਾਂ ਬਾਤਾਂ ਮੈਂ ਤੁਹਾਨੂੰ ਲਫ਼ਜ਼ਾਂ ਰਾਹੀਂ ਐਕਸਪਲੇਨ ਨਹੀਂ ਕਰ ਸਕਦਾ ਕਿ ਕਿੰਨੀ ਠੰਡ ਆ ਕਿਉਂਕਿ ਮੈਂ ਚੌੜ ਦੇ ਵਿੱਚ ਨਾ ਲੋਈ ਲਈ ਨਾ ਕੋਈ ਚੀਜ਼ ਮੈਂ ਕਿਹਾ ਵੀ ਇਦਾਂ ਹੀ ਸਰ ਜੂਗਾ ਵੀ ਏਡੀ ਠੰਡ ਨਹੀਂ ਹੋਣੀ ਮੈਂ ਟਾਈਮ ਨਾਲ ਮੁੜ ਆਉਣਾ ਤੇ ਬਸ ਫਿਰ ਹੋ ਗਿਆ ਜੋ ਹੋਣਾ ਸੀ ਤੇ ਖੈਰ ਅੱਜ ਦਾ ਜਿਹੜਾ ਵਲੌਗ ਆ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਸੋਹਣਾ ਲੱਗਾ ਹੋਊਗਾ ਤੇ ਮਿਲਦੇ ਆ ਆਪਾਂ ਅਗਲੇ ਵਲੌਗ 'ਚ ਕੱਲ ਦੀ ਵੀਡੀਓ ਦੇ ਵਿੱਚ ਸਵੇਰੇ ਇੱਕ ਨਵੇਂ ਦਿਨ ਦੇ ਨਾਲ ਤੇ ਨਵੀਂ ਕਿਸੇ ਚੀਜ਼ ਦੇ ਨਾਲ ਸੋ ਹੁਣ ਦਿਓ ਮੈਨੂੰ ਇਜਾਜ਼ਤ ਆਪਦਾ ਬਹੁਤ ਸਾਰਾ ਧਿਆਨ ਰੱਖਣਾ ਤੇ ਬਾਕੀ ਕਮੈਂਟਾਂ ਦੇ ਜਿਹੜੇ ਜਵਾਬ ਆਏ ਕਮੈਂਟ ਉਹ ਦੇਵਾਂਗੇ ਅਗਲੇ ਵਲੌਗ ਦੇ ਵਿੱਚ ਕਿਉਂਕਿ ਅੱਜ ਹੋ ਗਿਆ ਥੋੜਾ ਜਿਹਾ ਆਪਾਂ ਲੇਟ ਸੋ ਮਿਲਦੇ ਆ ਅਗਲੇ ਵਲੌਗ 'ਚ ਰੱਬ ਰੱਖਾ